ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰ ਮੰਗਲਵਾਰ ਆਪਾਂ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ 3 ਤੋਂ 4 ਵਜੇ ਦੇ ਦਰਮਿਆਨ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ NRCS ਤੋਂ ਦਇਆਦੀਪਕ ਸਿੰਘ ਜੀ। ਪਹਿਲਾਂ ਵੀ ਆਪਣੇ ਨਾਲ ਇਹ ਬਤੌਰ ਗੈਸਟ ਆ ਕੇ ਇਹਨਾਂ ਨੇ ਕਾਫੀ ਚੀਜ਼ਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀਆਂ। ਅੱਜ ਇੱਕ ਵਾਰੀ ਫਿਰ ਜੁੜੇ ਆ ਹੋਰ ਨਵੀਆਂ ਲੇਟੈਸਟ ਅਪਡੇਟਸ ਆ ਉਹ ਲੈ ਕੇ। ਦਇਆਦੀਪਕ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਤੇ ਸਾਰੇ ਸਰੋਤੇ ਜਿਹੜੇ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹਨ ਜਾਂ ਫੇਸਬੁੱਕ ਤੇ ਦੇਖ ਰਹੇ ਹਨ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। NRCS USDA ਦੀ ਹੀ ਇੱਕ ਸ਼ਾਖਾ ਹੈ, ਉਹਨਾਂ ਦੇ ਅੰਡਰ ਹੀ ਇਹ ਜਿਹੜੇ ਇੱਕ ਕੰਮ ਕਰਦੇ ਆ। USDA ਇੱਕ ਕਹਿ ਲਓ ਵੀ ਪੇਰੈਂਟ ਜਾਂ ਅਮਰੇਲਾ ਆਰਗੇਨਾਈਜੇਸ਼ਨ ਆ, ਸਰਕਾਰੀ ਸੰਸਥਾ ਆ ਜਿਹਦੇ ਅੰਡਰ ਮੁਲਕ ਭਰ ਦੇ ਜਿਹੜੇ ਫਾਰਮਿੰਗ ਦੇ ਨਾਲ, ਉਹਦੀ ਮਾਰਕੀਟਿੰਗ ਦੇ ਨਾਲ ਤੇ ਹੋਰ ਕਈ ਚੀਜ਼ਾਂ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਵੱਖ-ਵੱਖ। ਜ਼ਿਆਦਾ ਇੱਦਾਂ ਹੁੰਦਾ ਵੀ ਲੋਕਾਂ ਨੂੰ ਗ੍ਰਾਂਟਸ ਦੇ ਬਾਰੇ ਦਾ ਉਹ ਤੋਂ ਪਤਾ ਲੱਗਦਾ ਰਹਿੰਦਾ ਆ। NRCS ਕੀ ਆ, ਕਿਵੇਂ ਆ, ਕਿਉਂ ਆ, ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਆਪਾਂ ਦੁਬਾਰਾ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਦਇਆਦੀਪਕ ਸਿੰਘ ਜੀ, NRCS ਤੋਂ ਹੀ ਸ਼ੁਰੂ ਕਰਦੇ ਹਾਂ। ਫੁੱਲ ਫਾਰਮ ਤੋਂ ਸ਼ੁਰੂ ਕਰਕੇ ਫਿਰ ਦੱਸਿਓ ਵੀ NRCS ਹੈ ਕੀ ਜਿਹੜੀ USDA ਦੇ ਅੰਡਰ ਇੱਦਾਂ ਆਉਂਦੀ ਹੈ। ਹਾਂਜੀ ਰਾਜ ਜੀ, ਜਿਹੜੀ NRCS ਆ ਕਿੱਥੋਂ ਹੋਣ ਦੇ ਵਿੱਚ ਆਈ ਤੇ ਇਹਦਾ ਮਕਸਦ ਕੀ ਆ, ਸੋ ਆਪਾਂ ਇਸ ਤੇ ਥੋੜੀ ਜਿਹੀ ਚਰਚਾ ਕਰਦੇ ਹਾਂ। ਫਿਰ ਆਪਾਂ ਨੂੰ ਇਹ ਏਜੰਸੀ ਦਾ ਜਦੋਂ ਆਪਾਂ ਮਿਸ਼ਨ ਸਮਝ ਆ ਜਾਊਗਾ, ਫਿਰ ਆਪਾਂ ਗੱਲ ਕਰਾਂਗੇ ਕਿ ਅੱਜ ਦੀ ਘੜੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੇ ਕਿ ਆਪਣੇ ਕਿਸਾਨਾਂ ਨੂੰ ਇਹ ਪ੍ਰੋਵਾਈਡ ਕਰਦੇ ਆ। ਰਾਜ ਜੀ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਪਹਿਲਾਂ 1930 ਸਨ ਦੇ ਲਗਭਗ ਅਮਰੀਕਾ ਦੇ ਵਿੱਚ ਡਸਟ ਬੋਲ ਆਇਆ ਸੀਗਾ। ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਮੀਂਹ ਨਹੀਂ ਪਿਆ ਸੀ, ਇਰੋਜ਼ਨ ਦੀ ਬਹੁਤ ਜ਼ਿਆਦਾ ਇਸ਼ੂ ਸੀ, ਮਿੱਟੀ ਉੱਡਦੀ ਸੀਗੀ, ਰੇਗਿਸਤਾਨ ਵਾਂਗੂ ਸਾਰੇ ਕਿਤੇ ਖਲਾਰਾ ਪੈਂਦਾ ਸੀਗਾ। ਸੋ ਉਸ ਨੂੰ ਮੱਦੇਨਜ਼ਰ ਰੱਖ ਕੇ ਉਹ ਕਿਉਂ ਹੋਇਆ ਸੀਗਾ, ਕਿਉਂਕਿ ਜਿਹੜੇ ਫਾਰਮਰ ਸੀ ਉਹ ਇੱਕ ਪ੍ਰੋਪਰ ਟੈਕਨੀਕ ਨਹੀਂ ਫੋਲੋ ਕਰਦੇ ਸੀਗੇ, ਜਾਂ ਕਹਿ ਸਕਦੇ ਆ ਵੀ ਕਵਰ ਜ਼ਮੀਨ ਦੇ ਉੱਤੇ ਕਵਰ ਨਹੀਂ ਸੀਗਾ, ਬੰਜਰ ਜ਼ਮੀਨ ਹੋ ਗਈ ਸੀ ਜਾਂ ਖਾਲੀ ਵਾਈ ਉਸ ਹਿਸਾਬ ਨਾਲ ਕੀਤੀ ਵੀ ਉਹ ਜ਼ਮੀਨ ਟੌਪਸੋਇਲ ਜਿਹੜੀ ਉੱਡ ਗਈ, ਉਦੋਂ ਟੌਪਸੋਇਲ ਉੱਡਦੀ ਸੀ, ਉਹ ਸਾਰੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ। ਉਸ ਨੂੰ ਮੱਦੇਨਜ਼ਰ ਰੱਖ ਕੇ ਇਹ 1932 ਦੇ ਵਿੱਚ ਫਾਰਮ ਹੋਈ ਸੀ ਜੀ। ਠੀਕ ਆ। ਪਹਿਲਾ ਓਰੀਜਨਲ ਨਾਮ ਹੁੰਦਾ ਸੀਗਾ SCS, ਸੋਇਲ ਕੰਜ਼ਰਵੇਸ਼ਨ ਸਰਵਿਸ। ਮਕਸਦ ਸੀਗਾ ਵੀ ਕਿਸਾਨ ਆਪਣੀ ਜ਼ਮੀਨ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰ ਸਕਣ ਤਾਂ ਕਿ ਇਦਾਂ ਦਾ ਮੁਸ਼ਕਿਲ ਦੁਬਾਰਾ ਨਾ ਡਸਟ ਬਾਲ ਨਾ ਆਉਣ। ਹਾਂਜੀ, ਸੋ ਹੌਲੀ ਹੌਲੀ ਟਾਈਮ ਪੈਂਦਾ ਗਿਆ। ਫਿਰ ਇਹਨਾਂ ਨੇ ਇਕੱਲੇ ਸੋਇਲ ਤੋਂ ਮੱਦੇਨਜ਼ਰ ਰੱਖਦੇ ਇਹਨਾਂ ਨੇ ਹੋਰ ਵੀ ਵਿੱਚ ਸਾਰੇ ਨੈਚੁਰਲ ਰਿਸੋਰਸ ਇਹਦੇ ਵਿੱਚ ਐਡ ਕਰ ਲਏ ਏਜੰਸੀ ਦੇ ਵਿੱਚ। ਸੋ ਇਹ ਜਿਹੜੀ NRCS ਹੈ ਇਹਦਾ ਪੂਰਾ ਨਾਮ ਹੈ ਜੀ ਨੈਚੁਰਲ ਰਿਸੋਰਸਿਸ ਕੰਜ਼ਰਵੇਸ਼ਨ ਸਰਵਿਸ। NRCS ਦਾ ਮਕਸਦ ਆ ਵੀ ਆਪਣੇ ਜਿਹੜੇ ਕੁਦਰਤੀ ਸਰੋਤ ਕਹਿ ਸਕਦੇ ਆਪਾਂ ਨੈਚੁਰਲ ਰਿਸੋਰਸ, ਉਹਨਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਦੀਆਂ। ਇਹ ਨੈਚੁਰਲ ਰਿਸੋਰਸ ਕੀ ਹਨ ਜੀ? ਆਪਣੇ ਹਵਾ, ਪਾਣੀ, ਮਿੱਟੀ ਤੇ ਇਸ ਦੇ ਨਾਲ ਲਗਭਗ ਜਿਹੜੇ ਵੀ ਜੁੜੇ ਜਿਹੜੇ ਕਿ ਲਿਮਿਟਡ ਰਿਸੋਰਸ ਨੇ ਸਾਰੇ ਇਸੇ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਠੀਕ ਹੈ। ਸੋ ਇਹ ਇਸ ਦੇ ਲਈ ਇਸ ਨੂੰ ਜਿਹੜਾ ਹੁਣ ਬਣਾਇਆ ਗਿਆ ਆ ਤੇ ਇਸ ਨੂੰ ਕੀਤਾ, ਇਹ USDA ਦੇ ਅੰਡਰ ਹੀ ਇਹ ਚੀਜ਼ ਆ ਜਾਂਦੀ ਹੈ, ਡਾਇਰੈਕਟਲੀ ਇਨਡਾਇਰੈਕਟਲੀ ਉਹਦੇ ਅੰਡਰ ਆ ਜਾਂਦੀ ਹੈ? ਹਾਂਜੀ ਰਾਜੀ, ਜਿਹੜੀ NRCS ਆ ਇਹ USDA ਦੀ ਇੱਕ ਬ੍ਰਾਂਚ ਹੈਗੀ ਤੇ ਸਾਡੇ ਦਫ਼ਤਰ ਤਕਰੀਬਨ ਥਰੂ ਆਊਟ ਯੂਨਾਈਟਿਡ ਸਟੇਟਸ ਹੈਗੇ, ਫੈਡਰਲ ਦੀ ਏਜੰਸੀ ਹੈ। ਸੋ ਤੁਸੀਂ ਹਰੇਕ ਕਾਉਂਟੀ ਜਾਂ ਲਗਭਗ ਨੇੜੇ ਪੜੇ ਤੁਹਾਨੂੰ ਇਹਨਾਂ ਦਾ ਦਫ਼ਤਰ ਮਿਲੂਗਾ। ਆਪਣੇ ਫਰੈਜ਼ਨੋ ਕਾਉਂਟੀ ਹੈਗਾ, ਹੈਨਫੋਰਡ ਹੈਗਾ, ਕਿੰਗਸ ਕਾਉਂਟੀ ਦਾ, ਬੇਕਰਸਫੀਲਡ ਆ, ਵਾਈਸੇਲੀਆ, ਮਰਸੈਡ, ਮਡੇਰਾ, ਯੂਬਾ ਸਿਟੀ, ਸਟਰ, ਉੱਥੇ ਜਿੱਥੇ ਵੀ ਤੁਸੀਂ ਆਪਣੇ ਲਗਭਗ ਜਿੱਥੇ ਆਪਣੇ ਕੈਲੀਫੋਰਨੀਆ 'ਚ ਮੈਂ ਮੋਟੇ ਨਾਮ ਲਿਆ ਤੇ ਕਿੱਥੇ ਇਹਨਾਂ ਦੇ ਦਫ਼ਤਰ। ਪਰ ਇਸ ਤੋਂ ਇਲਾਵਾ ਜੇ ਕੋਈ ਸਰੋਤੇ ਸੁਣ ਰਹੇ ਆ ਜਿਹੜੇ ਕਿ ਡਿਫਰੈਂਟ ਸਟੇਟਸ ਦੇ ਵਿੱਚ ਫਾਰਮਿੰਗ ਕਰਦੇ ਆ, ਤੁਹਾਡੇ ਵੀ ਏਰੀਆ ਦੇ ਵਿੱਚ ਸਾਡਾ ਇੱਕ ਦਫ਼ਤਰ ਜ਼ਰੂਰ ਹੋਊਗਾ। ਸੋ ਇਹ ਫੈਡਰਲ ਏਜੰਸੀ ਆ? ਜੀ ਬਿਲਕੁਲ ਜੀ, ਇਹ ਇਦਾਂ ਲੋਕਲ ਕੱਲੀ ਸਟੇਟ ਵਾਈਡ ਨਹੀਂ ਆ, ਇਹ ਤੁਹਾਡੀ ਨੇਸ਼ਨ ਵਾਈਡ NRCS ਹੈ ਜੀ ਰਾਜ ਜੀ। ਸਾਡਾ ਜਿਹੜਾ ਹੈਗਾ ਮਿਸ਼ਨ ਤੇ ਏਜੰਸੀ ਨੇਸ਼ਨ ਵਾਈਡ ਆ ਸਾਡੇ। ਅਸੀਂ ਈਵਨ ਕਿ ਪੋਰਟੋ ਰੀਕੋ ਦੇ ਵਿੱਚ ਵੀ ਕੰਮ ਕਰਦੇ ਹਾਂ। ਅੱਛਾ, ਠੀਕ ਹੈ ਜੀ, ਉੱਥੇ ਵੀ ਜਿਹੜਾ ਉਹ ਚੱਲਦਾ ਆ। ਸੋ ਮਕਸਦ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਨੈਚੁਰਲ ਰਿਸੋਰਸਿਸ ਦਾ ਕੁਦਰਤੀ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਚਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ, ਸੋ ਉਸ ਦੇ ਤਹਿਤ ਕਈ ਤਰ੍ਹਾਂ ਦੇ ਫਿਰ ਤੁਹਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਹੋਣੇ ਆ? ਹਾਂਜੀ ਰਾਜ ਜੀ, ਜਿੱਦਾਂ ਆਪਾਂ ਮੋਟੇ ਆਪਾਂ ਗੱਲ ਕਰ ਲਈ ਕਿਹੜੇ ਰਿਸੋਰਸਿਸ ਆ ਤੇ ਉਹਨੂੰ ਬਚਾਉਣ ਦੇ ਨਾਲ ਸਮੇਂ ਪਰ ਸਮੇਂ ਸਾਡੇ ਪ੍ਰੋਗਰਾਮ ਬਦਲਦੇ ਰਹਿੰਦੇ ਆ ਤੇ ਉਹਨਾਂ ਦੇ ਅਸੀਂ ਜਿਹੜੇ ਐਜ਼ NRCS ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਇਕੱਲੀ ਟੈਕਨੀਕਲ ਮਦਦ ਵੀ ਕਰਦਾ ਹੈ ਪਲੱਸ ਫਾਈਨੈਂਸ਼ੀਅਲ ਮਦਦ ਵੀ ਕਰਦਾ ਹੈ। ਠੀਕ ਹੈ।
ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਮਦਦ ਦੀ ਨਹੀਂ ਜ਼ਰੂਰਤ, ਤੁਹਾਨੂੰ ਸਿਰਫ ਇੱਕ ਟੈਕਨੀਕਲ ਜ਼ਰੂਰਤ ਚਾਹੀਦੀ ਹੈ ਵੀ ਕਿ ਆਪਾਂ ਕਿੱਦਾਂ ਖੇਤੀ ਕਰ ਸਕਦੇ ਆ, ਉਸ ਦੇ ਵਿੱਚ ਵੀ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਪਲੱਸ ਅਸੀਂ ਟੈਕਨੀਕਲ ਦੇ ਨਾਲ ਫਾਈਨੈਂਸ਼ੀਅਲ ਮਦਦ ਵੀ ਬਹੁਤ ਵੱਡੇ ਲੈਵਲ ਤੇ ਪ੍ਰਦਾਨ ਕਰਦੇ, ਤਾਂ ਕਿ ਜਿਹੜੀ ਵੀ ਆਪਾਂ ਕਰਨੇ ਚਾਹੁੰਦੇ ਤਬਦੀਲੀਆਂ, ਉਸ 'ਚ ਕਿਸਾਨਾਂ ਨੂੰ ਮਦਦ ਹੋ ਸਕੇ ਕਰਨ ਵਾਸਤੇ। ਟੈਕਨੀਕਲ ਹੈਲਪ ਦੇ ਵਿੱਚ ਜਦੋਂ ਤੁਸੀਂ ਦੱਸਦੇ ਆ ਵੀ ਕਿੱਦਾਂ ਦੀ ਇਹ ਮਦਦ ਹੁੰਦੀ ਆ, ਕਿਵੇਂ ਕਰਦੇ ਆ, ਜਾ ਕੇ ਕਰਦੇ ਆ, ਕੋਈ ਸਿੱਧਾ ਸੈਮੀਨਾਰ ਹੁੰਦੇ, ਸਵਾਲ ਜਵਾਬ ਹੁੰਦੇ, ਕਿੱਦਾਂ ਹੁੰਦਾ ਹੈ? ਰਾਜ ਜੀ ਆਪਣੇ ਸਾਰੇ ਹੀ ਮਾਧਿਅਮ ਤੇ ਆਪਾਂ ਹੈਲਪ ਕਰਦੇ ਆ। ਠੀਕ ਹੈ। ਇੱਦਾਂ ਦੇਖੋ ਵੀ ਜਿੱਦਾਂ ਆਪਣਾ ਕਾਉਂਟੀ ਜਾਂ ਕਹਿ ਲਓ ਏਰੀਆ ਚੇਂਜ ਹੋ ਜਾਂਦਾ, ਖੇਤੀ ਚੇਂਜ ਹੋਈ ਜਾਂਦੀ ਆ, ਖੇਤੀ ਦੇ ਨਾਲ ਉਹਨਾਂ ਦੇ ਜਿਹੜੇ ਕੰਪਲਿਕੇਸ਼ਨਸ ਕਹਿ ਲਓ ਜਾਂ ਜਿਹੜੇ ਉਹਨਾਂ ਦੇ ਇਸ਼ੂਜ਼ ਆ ਉਹ ਵੀ ਚੇਂਜ ਹੋਈ ਜਾਂਦੇ ਆ। ਮੈਂ ਆਪਣੇ ਲੋਕਲ ਫਰੈਜ਼ਨੋ ਕਾਉਂਟੀ ਜਾਂ ਵੈਲੀ ਦੇ ਵਿੱਚ ਮੈਂ ਬਤੌਰ ਗੱਲ ਕਰ ਸਕਦਾ, ਠੀਕ ਜਿਵੇਂ ਹੈ। ਆਪਣੇ ਟੈਕਨੀਕਲ ਇਸ਼ੂ ਆ ਜਾਂਦੇ, ਜੇ ਕੋਈ ਡ੍ਰਿਪ ਸਿਸਟਮ ਲਵਾਉਂਦਾ ਜਾਂ ਫਲੱਡ ਕਰ ਜਿੱਦਾਂ ਖੁੱਲਾ ਪਾਣੀ ਉਹਨੂੰ ਚੇਂਜ ਕਰਨਾ, ਉਹਨੂੰ ਪਤਾ ਨਹੀਂਗਾ ਉਹਦੇ ਵਾਸਤੇ ਵੀ ਉਹ ਕਿੱਦਾਂ ਕਰੇ, ਕੀ ਕਰੇ, ਕਿੱਦਾਂ ਦਾ ਸਿਸਟਮ ਲਵਾਵੇ, ਕੀ ਉਹਦੇ ਲਈ ਫਾਇਦਾ, ਕੀ ਨੁਕਸਾਨ ਆ, ਉਹ ਅਸੀਂ ਸਾਰੇ ਸਵਾਲ ਜਵਾਬ ਉਹਨਾਂ ਨੂੰ ਉਹਨਾਂ ਦੇ ਖੇਤ ਵਿੱਚ ਜਾ ਕੇ ਦਿਖਾ ਕੇ ਚੈੱਕ ਕਰਕੇ ਜਾਂ ਫੋਨ ਤੇ ਜਿੱਦਾਂ ਵੀ ਉਹ ਅਸੀਂ ਫ੍ਰੀ ਆਫ ਕਾਸਟ ਉਹਨਾਂ ਦੀ ਇਹ ਸੇਵਾ ਕਰਦੇ ਹਾਂ ਜੀ। ਸੋ ਇਹ ਸਰਕਾਰ ਵੱਲੋਂ ਤੁਸੀਂ ਫਿਰ ਉੱਥੇ ਜਿਹੜੇ ਉਹ ਜਾਂਦੇ ਆ? ਹਾਂਜੀ। ਸੋ ਤੁਹਾਡੇ ਜਿਹੜੇ ਮਹਿਕਮੇ ਦੇ ਵਿੱਚ ਫਿਰ ਕੋਈ ਸੋਇਲ ਵਾਲਾ ਹੋਊਗਾ, ਕੋਈ ਪਾਣੀ ਵਾਲਾ ਹੋਊਗਾ, ਕੋਈ ਹਵਾ ਵਾਲਾ ਹੋਊਗਾ, ਇਦਾਂ ਉਹਨਾਂ ਨੇ ਵੰਡਿਆ ਹੁੰਦਾ ਆ? ਜੀ ਰਾਜ ਜੀ, ਸਾਡੇ ਮਹਿਕਮੇ ਦੇ ਵਿੱਚ ਮੈਂ ਬਤੌਰ ਇੰਜੀਨੀਅਰ ਕੰਮ ਕਰਦਾ, ਬਟ ਇਸ ਤੋਂ ਇਲਾਵਾ ਜਿਹੜੇ ਸਾਡੇ ਉੱਥੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਨੈਚੁਰਲ ਕੰਜ਼ਰਵੇਸ਼ਨਿਸਟ। ਠੀਕ ਹੈ। ਉਹ ਜਿਹੜੀ ਉਹਨਾਂ ਦੀ ਪੜ੍ਹਾਈ ਸਿਰਫ ਇਸ ਮੁੱਦੇ ਤੇ ਹੋਈ ਹੁੰਦੀ ਹੈ ਵੀ ਇਹ ਕਿਹੜੇ ਰਿਸੋਰਸ ਆ, ਕਿਹੜੇ ਇਸ਼ੂਜ਼ ਆ ਤੇ ਇਹਨਾਂ ਦਾ ਕੀ ਇਹਦਾ ਹੱਲ ਆ। ਸੋ ਤੁਹਾਡੇ ਜਾਂਦੇ ਆ, ਤੁਹਾਡਾ ਸਾਰਾ ਖੇਤ ਫ੍ਰੀ ਆਫ ਕਾਸਟ ਵੈਲੂਏਟ ਕਰਦੇ ਆ, ਫਿਰ ਤੁਹਾਨੂੰ ਉਹ ਸਲਾਹਾਂ ਦਿੰਦੇ ਆ ਵੀ ਆ ਕੰਮ ਕਰਕੇ ਵੀ ਤੁਹਾਡੀ ਖੇਤੀ ਜਾਂ ਆਪਾਂ ਸੋਇਲ ਹੈਲਥ ਜਾਂ ਕੋਈ ਵੀ ਚੀਜ਼ਾਂ ਇੰਪਰੂਵ ਹੋ ਪਾਣੀ ਨੂੰ ਸਕਦੀਆਂ, ਇਦਾਂ ਬਚਾ ਸਕਦੇ ਆ, ਇਦਾਂ ਮਿੱਟੀ ਬਚਾ ਸਕਦੇ ਹਾਂਜੀ। ਆ। ਫਿਰ ਆਪਾਂ ਉਹ ਕੰਸਲਟੇਸ਼ਨ ਤੋਂ ਬਾਅਦ ਆਪਾਂ ਗੱਲਬਾਤ ਕਰ ਸਕਦੇ ਆ ਵੀ ਭਾਈ ਆਹ ਸਾਡੇ ਪ੍ਰੋਗਰਾਮ ਆ, ਜੇ ਤੁਸੀਂ ਸਾਡੀ ਸੇਵਾਵਾਂ ਲੈਣੀਆਂ ਚਾਹੁੰਦੇ ਤਾਂ ਇਦਾਂ ਲੈ ਸਕਦੇ ਹੋ, ਜੇ ਨਹੀਂ ਵੀ ਲੈਣੀ ਚਾਹੁੰਦੇ ਤਾਂ ਵੀ ਤੁਹਾਨੂੰ ਅਸੀਂ ਪੂਰੀ ਟੈਕਨੀਕਲ ਜਿਹੜੀ ਹੈਲਪ ਆ ਉਹ ਪੂਰੀ ਪ੍ਰੋਵਾਈਡ ਕਰਦੇ ਆ ਜੀ। ਸੋ ਯੂਜਲੀ ਜਦੋਂ ਹੁਣ ਕੋਈ ਤੁਹਾਨੂੰ ਕੋਈ ਕਿਸਾਨ ਆ ਉਹ ਕਹਿੰਦਾ ਆ ਵੀ ਭਾਈ ਮੈਨੂੰ ਤੁਹਾਡੀ ਮਦਦ ਚਾਹੀਦੀ ਆ, ਤੁਹਾਡਾ ਟਰਨਓਵਰ ਟਾਈਮ ਕਿੰਨਾ ਜਿਹੜਾ ਹੁੰਦਾ ਯੂਜਲੀ, ਕਦੋਂ ਕੋ ਬੰਦੇ ਦੀ ਵਾਰੀ ਆ ਜਾਂਦੀ ਆ? ਰਾਜ ਜੀ, ਜਿਹੜਾ ਤਾਂ ਟੈਕਨੀਕਲ ਆ ਉਹ ਤਾਂ ਅਸੀਂ ਵੀਕ 2 ਵੀਕ ਦੇ ਵਿੱਚ ਨਿਬੇੜਾ ਪਾ ਦਿੰਦੇ ਆ। ਠੀਕ ਆ। ਜਦੋਂ ਆਪਣੇ ਖਾਸ ਕਰਕੇ ਕਈ ਚੀਜ਼ਾਂ ਤਾਂ ਆਪਣੀਆਂ ਹੁੰਦੀਆਂ, ਮੇਰਾ ਫੋਨ ਤੇ ਲਗਭਗ ਮੇਰੀ ਡੇਲੀ ਡਿਊਟੀਜ਼ 'ਚ ਜ਼ਿਆਦਾ ਟਾਈਮ ਕੰਮ ਮੇਰਾ ਇਸੇ ਕੰਮ ਤੇ ਲੰਘਦਾ, ਮੇਰਾ ਫੋਨ ਕਾਲ ਲਗਾਤਾਰ ਚੱਲਦੀਆਂ ਰਹਿੰਦੀਆਂ ਦਫ਼ਤਰ ਦੇ ਵਿੱਚ, ਕਿਸੇ ਕੋਈ ਨਾ ਕੋਈ ਮਦਦ ਦੇ ਲਈ ਕਾਲ ਆਈ ਰਹਿੰਦੀ ਆ। ਇਹ 2 ਵੀਕ ਤਾਂ ਮੈਂ ਬਹੁਤ ਜ਼ਿਆਦਾ ਦੱਸਿਆ, ਕਈ ਵਾਰੀ ਤਾਂ ਮਸਲਾ ਬਹੁਤ ਛੋਟਾ ਹੁੰਦਾ, ਹਾਲਾਂਕਿ ਗਰੋਰ ਲਈ ਬਹੁਤ ਵੱਡੀ ਚੀਜ਼ ਆ, ਮੇਰੇ ਲਈ ਬਹੁਤ, ਕਿਉਂਕਿ ਇਹ ਕੰਮ ਕਰਦੇ ਨੂੰ ਇੰਨਾ ਟਾਈਮ ਹੋ ਗਿਆ, ਤਾਂ ਆਪਾਂ ਕਈ ਚੀਜ਼ਾਂ ਆਪਾਂ ਫੋਨ ਤੇ ਹੀ ਗੱਲ ਆਪਾਂ ਸਮਝਾ ਦਈਦੀ ਵੀ ਭਾਜੀ ਆਹ ਮੋਟਰ ਦਾ ਇਸ਼ੂ ਆ, ਤੁਸੀਂ ਆਹ ਟਰਾਂਸਫਾਰਮਰ ਇਧਰੋਂ ਵੇਖ ਲਓ, ਆਹ ਦੇਖ ਲਓ, ਫਿਰ ਮੈਨੂੰ ਦੱਸ ਦਿਓ, ਫਿਰ ਮੈਂ ਤੁਹਾਡਾ ਹੱਲ ਕੱਢ ਦੂੰਗਾ। ਸੋ ਕਈ ਚੀਜ਼ਾਂ ਤਾਂ ਆਪਾਂ ਓਵਰ ਦਾ ਫੋਨ ਹੀ ਸਮਝਾ ਦਈਦਾ, ਕਈ ਫਿਰ ਉੱਥੇ ਜਾ ਕੇ ਇਵੈਲੂਏਟ ਕਰ ਲਈਦਾ, ਫਿਰ ਨਾਲ ਉਹਨਾਂ ਨੂੰ ਦੱਸ ਵੀ ਦਈਦਾ ਵੀ ਭਾਈ ਆਹ ਸਾਡੇ ਕੋਲ ਰਿਸੋਰਸਿਸ ਅਵੇਲੇਬਲ ਆ ਗਏ, ਤੁਸੀਂ ਇਹਨਾਂ ਦਾ ਫਾਇਦਾ ਲੈ ਸਕਦੇ ਹੋ। ਤੁਹਾਨੂੰ ਕਿੰਨੇ ਸਾਲ ਹੋ ਗਏ NRCS ਚ ਕੰਮ ਰਾਜ ਜੀ, ਮੈਂ 2014 ਤੋਂ ਕੰਮ ਕਰ ਰਿਹਾ। ਮੈਂ ਐਜ਼ ਅ ਵੋਲੰਟੀਅਰ ਸ਼ੁਰੂ ਕੀਤਾ ਸੀਗਾ। ਅੱਛਾ। ਕਿਉਂਕਿ ਜਦੋਂ ਮੈਂ ਕਾਲਜ ਪੜ੍ਹਦਾ ਸੀ, ਮੈਨੂੰ ਇਹਨਾਂ ਦਾ ਇੱਕ ਬੰਦਾ ਮਿਲਿਆ ਸੀਗਾ ਕਾਲਜ ਕੈਂਪਸ ਦੇ ਵਿੱਚ ਪਹਿਲਾਂ, ਕਿਉਂਕਿ ਮੈਂ ਸ਼ੁਰੂਆਤ ਖੇਤੀ ਤੋਂ ਕੀਤਾ ਸੀ, ਬਟ ਉਦੋਂ ਆਪਣੇ ਕਮਿਊਨਿਟੀ ਦੀ ਜਾਂ ਮਹਿਕਮੇ ਦੀ ਤਰਾਸਦੀ ਚਲੋ ਇਹਨੇ ਪੰਜਾਬੀਆਂ 'ਚ ਆਊਟਰੀਚ ਬਹੁਤ ਘੱਟ ਸੀਗੀ, ਕਿਸੇ ਨੂੰ ਪਤਾ ਨਹੀਂ ਸੀ ਕੀ ਆ, ਕੋਈ ਲਿਮਿਟਿਡ ਜਿਹੇ ਬੰਦੇ ਸੀਗੇ ਜਿਹੜੇ ਕਿ ਆਪਣੇ ਇਸ ਪ੍ਰੋਗਰਾਮ ਦਾ ਫਾਇਦਾ ਚੱਕਦੇ ਸੀਗੇ। ਸੋ ਉਸ ਟਾਈਮ ਤੇ ਮੈਂ ਪੂਰੇ ਅੰਕੜੇ ਤਾਂ ਮੈਂ ਦੱਸ ਨਹੀਂ ਸਕਦਾ, ਬਟ ਜਿਹੜੇ ਫਰੈਜ਼ਨੋ ਕਾਉਂਟੀ ਦੇ ਵਿੱਚ ਉਦੋਂ ਲਗਭਗ 10-15% ਜਿਹੜੇ ਆਪਣੇ ਓਵਰਆਲ ਐਪਲੀਕੇਸ਼ਨ ਪੂਲ ਸਿਰਫ ਪੰਜਾਬੀਆਂ ਦੀ ਸੀਗੀ। ਹੁਣ ਇਸ ਵਕਤ ਜੇ ਬੜੀ ਖੁਸ਼ੀ ਵਾਲੀ ਗੱਲ, ਘੱਟੋ ਘੱਟ 50% ਜਿਹੜੀ ਐਪਲੀਕੇਸ਼ਨਸ ਆਪਣੇ ਬੰਦਿਆਂ ਦੀਆਂ ਆ ਰਹੀਆਂ ਜੀ। ਉਹਦੇ ਨਾਲ ਆਈ ਥਿੰਕ ਉਹਦਾ ਕਿਤੇ ਨਾ ਕਿਤੇ ਕਾਰਨ ਤੁਸੀਂ ਵੀ ਆ, ਵੀ ਚਲੋ ਤੁਸੀਂ ਦੱਸਦੇ ਵੀ ਆ, ਆਪਾਂ ਵੀ ਚਲੋ ਦੱਸਦੇ ਆ ਤੇ ਤੁਸੀਂ ਮਦਦ ਕਰ ਦਿੰਦੇ ਆ, ਨਹੀਂ ਤਾਂ ਕਾਫੀ ਜਿਹੜੇ ਪ੍ਰੋਗਰਾਮਸ ਦੇ ਬਾਰੇ ਪਤਾ ਹੀ ਨਹੀਂ ਲੱਗ ਪਾਉਂਦਾ। ਹਾਂਜੀ ਰਾਜ ਜੀ, ਇਹ ਸਾਰੇ ਕੁਛ ਹੀ ਇਹਦੇ ਵਿੱਚ ਆ ਜਾਂਦਾ ਗਾ। ਸੋ ਜਦੋਂ ਪ੍ਰੋਗਰਾਮ ਇਹਦਾ ਸ਼ੁਰੂ ਹੋਇਆ ਸੀਗਾ ਤਾਂ ਹੀ ਮੈਨੂੰ ਏਜੰਸੀ ਦਾ ਮਿਸ਼ਨ ਬਹੁਤ ਚੰਗਾ ਲੱਗਿਆ ਵੀ ਇਹ ਕੁਦਰਤੀ ਜਿਹੜੇ ਸਰੋਤਾਂ ਨੂੰ ਬਚਾਉਣਾ ਆ, ਪਾਣੀ ਪਿਤਾ ਮਾਤਾ ਧਰਤ ਮਾਤਾ ਫਲਸਫੇ ਤੇ ਪੂਰਾ ਉਤਰਦੇ, ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਪਾਣੀ, ਹਵਾ, ਮਿੱਟੀ ਸਾਰੇ ਕੁਝ ਦੀ ਸਾਂਭ ਸੰਭਾਲ ਕੀਤੀ ਜਾਵੇ। ਪਰ ਹਾਂਜੀ, ਸੋ ਮੈਂ ਐਜ਼ ਅ ਵੋਲੰਟੀਅਰ ਇਹਨਾਂ ਨਾਲ ਸ਼ੁਰੂ ਕੀਤਾ ਸੀ। ਓਵਰ ਟਾਈਮ ਮੈਨੂੰ ਕੰਮ ਕਰਦੇ 2020 ਤੱਕ ਮੈਨੂੰ ਸਮਾਂ ਲੱਗਿਆ ਇਹਨਾਂ ਨੂੰ ਪਰਮਾਨੈਂਟ ਪੋਜੀਸ਼ਨ ਲੈਣ ਤੇ। 6 ਸਾਲ ਸੇਵਾ ਹੀ ਕੀਤੀ। ਹਾਂਜੀ। ਤੇ ਹੁਣ ਮੈਂ ਫੁੱਲ ਟਾਈਮ ਇੱਥੇ ਐਜ਼ ਅ ਇੰਜੀਨੀਅਰ ਫਰੈਜ਼ਨੋ ਕਾਉਂਟੀ 'ਚ ਕੰਮ ਕਰ ਰਿਹਾ। ਫਰੈਜ਼ਨੋ ਕਾਉਂਟੀ ਜਿਹੜਾ ਇੱਥੇ ਆਫਿਸ ਆ ਤੁਸੀਂ ਉੱਥੇ ਹੁੰਦੇ ਆ, ਜਾਂ ਜਦੋਂ ਵੀ ਔਨ ਸਾਈਟ ਕਿਤੇ ਜਾਣਾ ਹੁੰਦਾ ਤੇ ਫਿਰ ਉਦੋਂ ਤੁਸੀਂ
ਜਿਹੜੇ ਉਹ ਜਾ ਰਹੇ ਹੁੰਦੇ ਆ। ਸੋ NRCS ਜਿਹੜੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਇਹ ਜਿਹੜਾ ਸਪੈਸ਼ਲ ਸਰਵਿਸ ਆ USDA ਦੇ ਅੰਡਰ NRCS, ਇਹਨਾਂ ਦੇ ਕਿਹੜੇ ਪ੍ਰੋਗਰਾਮ ਇਸ ਟਾਈਮ ਰਾਈਟ ਨਾਓ ਜਿਹੜੇ ਉਹ ਚੱਲ ਰਹੇ ਆ ਜਾਂ ਜਿਨ੍ਹਾਂ ਨੂੰ ਗ੍ਰਾਂਟਸ ਜਾਂ ਪ੍ਰੋਗਰਾਮਸ ਜੇ ਆਪਾਂ ਹਾਂਜੀ ਰਾਜ ਜੀ, ਸੋ ਕਈ ਪ੍ਰੋਗਰਾਮ ਸਾਡੀ ਟਾਈਮਲਾਈਨਸ ਚੇਂਜ ਹੁੰਦੀਆਂ ਰਹਿੰਦੀਆਂ, ਕਈਆਂ ਨੂੰ ਤੁਸੀਂ ਇਮੀਡੀਏਟ ਬੈਨੀਫਿਟ ਮਿਲ ਜਾਣਾ, ਕਈਆਂ ਦਾ ਤੁਹਾਨੂੰ ਥੋੜ੍ਹੀ ਜਿਹੀ ਟਾਈਮ ਲੱਗੂਗਾ, ਡਿਪੈਂਡ ਕਰਦਾ ਕੀ ਤੁਸੀਂ ਚਾਹੁੰਦੇ ਹੋ। ਬਟ ਮੈਂ ਸਰੋਤਿਆਂ ਨੂੰ ਕੁਛ ਕੁ ਜਿਹੜੇ ਸਾਡੇ ਗਿਣੇ ਚੁਣੇ ਪ੍ਰੋਗਰਾਮ ਆ ਉਹ ਮੈਂ ਦੱਸਣੇ ਚਾਹੁੰਦਾ। ਠੀਕ ਇਸ ਹੈ। ਤੋਂ ਇਲਾਵਾ ਸਾਡੇ ਕਾਫੀ ਹੋਰ ਪ੍ਰੋਗਰਾਮ ਆ ਜਿਹਦਾ ਸਰੋਤੇ ਫਾਇਦਾ ਲੈ ਸਕਦੇ ਆ, ਜਿਹੜੇ ਕਿ ਤੁਹਾਡਾ ਕੰਜ਼ਰਵੇਸ਼ਨਿਸਟ ਤੁਹਾਡਾ ਖੇਤ ਵੈਲਿਊਏਟ ਕਰਕੇ ਤੁਹਾਨੂੰ ਵਧੀਆ ਸਲਾਹ ਦੇ ਸਕਦਾ ਵੀ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਬੈਨੀਫੀਸ਼ੀਅਲ ਆ। ਸੋ ਸ਼ੁਰੂ ਕਰੀਏ। ਸਾਰੇ ਤੋਂ ਪਹਿਲਾਂ ਜਿਹੜਾ ਸਾਡਾ ਸਾਰੇ ਤੋਂ ਫੇਮਸ ਤੇ ਫਲੈਗਸ਼ਿਪ ਪ੍ਰੋਗਰਾਮ ਹੋਏਗਾ ਡ੍ਰਿਪ ਸਿਸਟਮ ਲਵਾਉਣ ਦਾ। ਠੀਕ ਹੈ। ਅਸੀਂ ਸਰੋਤਿਆਂ ਨੂੰ ਫਲੱਡ ਤੋਂ ਚੇਂਜ ਕਰਕੇ ਡ੍ਰਿਪ ਲਵਾਉਣ 'ਚ ਮਦਦ ਕਰਦੇ ਹਾਂ। ਸੋ ਉਹਦੇ ਨਾਲ ਤੁਹਾਨੂੰ ਟੈਕਨੀਕਲ ਪਲੱਸ ਫਾਈਨੈਂਸ਼ੀਅਲ ਮਦਦ ਮਿਲੂਗੀ ਜੀ। ਲਗਭਗ $1600 ਪਰ ਏਕੜ ਦੀ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈਗੀ। ਅਫੀਸ਼ੀਅਲ ਨੰਬਰ ਹਜੇ ਸਾਡੇ ਆਏ ਨਹੀਂ। ਆਹ ਸਾਲ ਦੇ ਹਰੇਕ ਸਾਲ ਇਨਫਲੇਸ਼ਨ ਕਰਕੇ ਜਾਂ ਕੋਈ ਵੀ ਕਾਰਨ ਕਰਕੇ ਚੇਂਜ ਹੁੰਦੇ ਰਹਿੰਦੇ ਆ, ਬਟ ਅਪਰੋਕਸੀਮੇਟਲੀ ਇੰਨੇ $1500-1600 ਦੇ ਲਾਗੇ ਭਾਗੇ ਯੂਜਲੀ ਕਿੰਨਾ ਉਦਾਂ ਖਰਚਾ? ਤੁਸੀਂ ਵੀ ਖੇਤੀ ਕਰਦੇ ਆ, ਤੁਹਾਨੂੰ ਵੀ ਪਤਾ ਹੀ ਆ ਵੀ ਉਦਾਂ ਕਿੰਨਾ ਖਰਚਾ ਆ ਜਾਂਦਾ ਰਾਜ ਜੀ। ਆਪਣੀ ਪ੍ਰੋਬਲਮ ਇਹ ਆਉਂਦੀ ਆ ਜਦੋਂ ਆਪਣੇ ਬੰਦੇ ਡ੍ਰਿਪ ਸਿਸਟਮ ਲਾਉਂਦੇ, ਕਾਸਟ ਕਟਿੰਗ ਕਰਨ ਲੱਗ ਜਾਂਦੇ ਆ, ਕਿਉਂਕਿ ਇਸ ਚੀਜ਼ ਨੇ 30 ਸਾਲ ਤੁਹਾਡੇ ਖੇਤ ਦੇ ਨਾਲ ਚੱਲਣਾ ਹੁੰਦਾ। ਸੋ ਜੇ ਤਾਂ ਰਾਜ ਜੀ ਤੁਸੀਂ ਥੋੜੇ ਜਿਹੇ ਸੌਖਾ ਜਾਂ ਚੀਪ ਤਰੀਕੇ ਨਾਲ ਕਹਿ ਲਓ ਜਾਂ ਕਾਸਟ ਕਟਿੰਗ ਕਰਕੇ ਲਵਾਓਗੇ ਤਾਂ $1500 ਨੂੰ ਏਕੜ ਦਾ ਖਰਚਾ ਆਉਂਦਾ ਹੈਗਾ। ਪੂਰਾ ਟਾਪ ਦਾ ਸਿਸਟਮ ਫਸਟ ਕਲਾਸ ਲਵਾਉਣਾ ਹੋਵੇ ਤਾਂ 1800 ਤੋਂ 2000 ਦੇ ਵਿੱਚ ਬੰਦਾ 200-300 ਪੱਲਿਓਂ ਪਾ ਲਵੇ। ਹਾਂਜੀ, ਸਾਡੇ ਜਿਹੜੇ ਪ੍ਰੋਗਰਾਮ ਉਹਨਾਂ ਦਾ ਓਵਰਆਲ ਗੋਲ ਹੈਗਾ ਵੀ ਅਸੀਂ 80% ਦਾ ਕਵਰ ਕਰਦੇ ਹਾਂ, 20% ਬੰਦਾ ਯੂਜਲੀ ਇਹ ਜਿਹੜਾ ਡ੍ਰਿਪ ਸਿਸਟਮ ਜਾਂ ਕੋਈ ਵੀ ਗ੍ਰਾਂਟ ਦੇ ਆ, ਪਹਿਲੋਂ ਬੰਦੇ ਨੂੰ ਪੂਰਾ ਪੇ ਕਰਨਾ ਹੁੰਦਾ ਆ, ਫਿਰ ਤੁਸੀਂ ਚੈੱਕ ਕਰਕੇ ਫਿਰ ਇਦਾਂ ਕਰਦੇ ਆ ਕਿਵੇਂ ਪ੍ਰੋਸੈਸ ਹੁੰਦਾ ਹੈ? ਸੋ ਇਹ ਜਿਹੜਾ ਵਿਸ਼ਾ ਆਪਾਂ ਕਦੇ ਰੇਡੀਓ ਤੇ ਡਿਸਕਸ ਨਹੀਂ ਕੀਤਾ, ਬਟ ਮੈਂ ਸਰੋਤਿਆਂ ਨੂੰ ਇਹਦੇ ਵਿੱਚ ਦੋ ਆਪਸ਼ਨਸ ਆ ਜਿਹੜੀਆਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਜਿਹੜੀਆਂ ਕਿ ਖਾਸ ਕਰਕੇ ਆਪਣੇ ਹਿਸਟੋਰੀਕਲੀ ਅੰਡਰਸਰਵਡ ਭਾਈਚਾਰੇ ਵਾਸਤੇ ਸਾਡੇ ਮਹਿਕਮੇ ਨੇ ਖੋਲੀਆਂ ਹੋਈਆਂ। ਜਿੱਦਾਂ ਪਹਿਲਾਂ ਸਾਡਾ ਹੁੰਦਾ ਜੀ, ਤੁਸੀਂ ਆਪਦੀ ਜੇਬ ਚੋਂ ਪੈਸੇ ਲਾਓ, ਜਦੋਂ ਸਿਸਟਮ ਪਾਸ ਹੋ ਗਿਆ ਉਦੋਂ ਬਾਅਦ ਚ ਆਪਾਂ ਉਹਦੀ ਪੇਮੈਂਟ ਇਸ਼ੂ ਕਰ ਦਿੰਦੇ ਆਂਗੇ। ਠੀਕ ਹੈ। ਤੇ ਦੂਜਾ ਖਾਸ ਕਰਕੇ ਕਿਉਂਕਿ ਜਦੋਂ ਬਜਟ ਲਿਮਟਿਡ ਹੁੰਦਾ ਸਾਰਿਆਂ ਕੋਲੇ ਇਹ ਸੇਵਾਵਾਂ ਨਹੀਂ ਹੁੰਦੀਆਂ ਜੀ, ਤੇ ਕਈ ਵਾਰੀ ਕਿਉਂਕਿ ਆਪਾਂ ਜਦੋਂ ਕੰਟਰੈਕਟਰ ਬੁੱਕ ਕਰਨਾ ਉਹ ਵੀ 30% ਡਿਪੋਜ਼ਿਟ ਮੰਗਦੇ ਆ ਜੌਬ ਖੋਲ੍ਹਣ ਨੂੰ। ਠੀਕ ਹੈ। ਸੋ ਉਹਦੇ ਕਰਕੇ ਆਪਣੇ ਸਾਡੇ ਮਹਿਕਮੇ ਵੱਲੋਂ ਇੱਕ ਐਡਵਾਂਸ ਪੇਮੈਂਟ ਦਾ ਪ੍ਰੋਗਰਾਮ ਆ, ਜਿਹੜਾ ਕਿ ਸਿਰਫ ਕੁਛ ਕੁ ਭਾਈਚਾਰੇ ਵਾਸਤੇ ਕਹਿ ਲਓ ਜਾਂ ਹਿਸਟੋਰੀਕਲੀ ਅੰਡਰਸਰਵਡ ਲਈ ਇਹ ਖੁੱਲਾ ਜੀ। ਤੁਸੀਂ ਜਦੋਂ ਤੁਹਾਡਾ ਕੰਟਰੈਕਟ ਸਾਈਨ ਹੋ ਗਿਆ ਤੁਸੀਂ 50% ਐਡਵਾਂਸ ਚ ਪੇਮੈਂਟ ਲੈ ਸਕਦੇ ਹੋ। ਅੱਛਾ, ਪਹਿਲਾਂ ਹੀ ਤੁਹਾਨੂੰ ਮਿਲ ਜਾਣੀ ਜੇ ਉਹ ਫਿਰ ਤੁਸੀਂ ਸਿੱਧਾ ਉਹਨਾਂ ਨੂੰ ਕੰਟਰੈਕਟਰ ਨੂੰ ਦੇ ਸਕਦੇ ਹੋ ਤਾਂ? ਹਾਂਜੀ, ਤੁਸੀਂ 50% ਲੈ ਕੇ ਤੇ ਬਟ ਉਹਦੇ ਨਾਲ ਟਰਮਸ ਕੰਡੀਸ਼ਨ ਆਉਂਦੀਆਂ ਆਬਵੀਅਸਲੀ 90 ਦਿਨਾਂ ਦੇ ਵਿੱਚ ਸਾਰੀ ਜੌਬ ਕੰਪਲੀਟ ਕਰਨੀ ਪੈਂਦੀ ਹੈਗੀ। ਤੇ ਜਿਹੜਾ ਉਹ ਫਿਰ ਡ੍ਰਿਪ ਸਿਸਟਮ ਨੂੰ ਲਾਉਣਾ, ਕਿਹੜਾ ਲੱਗਣਾ, ਕਿਵੇਂ ਲੱਗਣਾ, ਉਹਦੇ ਵਿੱਚ ਫਾਈਨਲ ਸੇ ਫਿਰ NRCS ਦੀ ਹੁੰਦੀ ਆ ਵੀ ਕਿੱਦਾਂ ਦਾ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ? ਜੀ ਸਾਡੀਆਂ ਕੁਝ ਕੁ ਰਿਕੁਆਇਰਮੈਂਟਸ ਆ ਜਿਹੜੀਆਂ ਸਿਸਟਮ ਨੂੰ ਮੀਟ ਕਰਨੀਆਂ ਪੈਂਦੀਆਂ, ਜਿਹੜੇ ਕਿ ਕਾਫੀ ਸਟ੍ਰਿਕਟ ਆ ਗਈਆਂ। ਅੱਛਾ। ਇਸ ਤੋਂ ਇਲਾਵਾ ਜਿਹੜਾ ਇਸ਼ੂ ਆਉਂਦਾ, ਮੈਂ ਅੱਜ ਸਰੋਤਿਆਂ ਨੂੰ ਖੁੱਲ੍ਹ ਕੇ ਦੱਸਣਾ ਚਾਹੁੰਦਾ ਇਸ ਮੁੱਦੇ ਤੇ ਕਿ ਜਿਹੜੇ ਕਿ ਆਪਣੇ ਟਿਪੀਕਲ ਇਰੀਗੇਸ਼ਨ ਕੰਪਨੀ ਵਾਲੇ ਉਹ ਕੀ ਕਰਦੇ ਆ, ਬਲਕ 'ਚ ਸਮਾਨ ਲੈ ਲੈਂਦੇ ਆ ਜੀ। 2 ਟਰੱਕ ਲੋਡ ਲੈ ਲਏ, 3 ਟਰੱਕ ਲੋਡ ਲੈ ਲਏ, ਫਿਰ ਉਹ ਸਾਰਿਆਂ ਦੇ ਉਹੀ ਲਾਈ ਜਾਂਦੇ ਹੈਗੇ। ਉਹਦੇ ਨਾਲ ਉਹ ਮਤਲਬ ਪ੍ਰੋਪਰ ਆਪਾਂ ਕਹਿ ਸਕਦੇ ਆ ਵੀ ਮੇਲ ਮਿਲਾਪ ਤੁਹਾਡੀ ਡਿਮਾਂਡ ਉਹਦੇ ਨਾਲ ਮੀਟ ਨਹੀਂ ਹੁੰਦਾ। ਸੋ ਇਹਦੇ ਨਾਲ ਤੁਸੀਂ ਜੇ ਸਰੋਤੇ ਚਾਹੁੰਦੇ ਆ ਮੇਰਾ ਫੋਨ ਨੰਬਰ ਲੈ ਕੇ ਮੇਰੇ ਨਾਲ ਕੰਸਲਟੇਸ਼ਨ ਕਰ ਸਕਦੇ ਆ, ਫ੍ਰੀ ਆਫ ਕਾਸਟ। ਇਹ ਸਾਡੇ ਮਹਿਕਮੇ ਵੱਲੋਂ ਸੇਵਾ ਜੀ, ਤੇ ਮੈਂ ਉਹਨਾਂ ਨੂੰ ਗਾਈਡ ਕਰ ਸਕਦਾ ਵੀ ਕਿਹੜੀ ਫਲੋ, ਕਿਹੜਾ ਪ੍ਰੈਸ਼ਰ, ਜਿਹੜਾ ਵੀ ਸਿਸਟਮ ਉਹਨਾਂ ਦੇ ਰਿਕੁਆਇਰਮੈਂਟਸ ਮੀਟ ਕਰਦਾ। ਖੇਤ ਦੇ ਹਿਸਾਬ ਨਾਲ ਕਿੰਨੇ ਦੂਰ ਤੱਕ ਜਾਣਾ ਆ, ਕਿੰਨਾ ਤੁਹਾਡੀ ਮੋਟਰ ਆ, ਉਸ ਹਿਸਾਬ ਦੇ ਨਾਲ ਸਾਰਾ। ਬੜਾ ਕਾਮਨ ਜਿਹਾ ਇਸ਼ੂ ਆਉਂਦਾ ਕਿ ਮੈਂ ਤਕਰੀਬਨ ਵਾਂਗੂ ਡੀਲ ਕਰਦਾ, ਉਹ ਜਿਹੜਾ ਕੋਈ ਸਮਾਨ ਪਿਆ ਹੁੰਦਾ ਉਹ ਲਾ ਦਿੰਦੇ ਆ, ਹਾਲਾਂਕਿ ਉਹ ਸਾਡੀਆਂ ਰਿਕੁਆਇਰਮੈਂਟ ਮੀਟ ਕਰਦਾ, ਪਰ ਪੰਪ ਦਾ ਇੰਨਾ ਪਾਣੀ ਨਹੀਂ ਹੁੰਦਾ, ਪ੍ਰੈਸ਼ਰ ਨਹੀਂ ਹੁੰਦਾ, ਫਿਰ ਉਹ ਐਂਡ ਤੇ ਆ ਕੇ ਸਿਸਟਮ ਚੱਲਦਾ ਨਹੀਂਗਾ। ਓਕੇ। ਸੋ ਬੇਸਿਕਲੀ ਫਿਰ ਤੁਸੀਂ ਪੰਪ ਤੋਂ ਲੈ ਕੇ ਪਾਈਪਾਂ ਤੱਕ ਜਿਹੜੀਆਂ ਪੈਂਦੀਆਂ ਆ ਉਹ ਸਾਰੀਆਂ ਚੀਜ਼ਾਂ ਇਸ ਸਿਸਟਮ ਦੇ ਅੰਦਰ ਫਿਰ ਡਿਜ਼ਾਈਨ ਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਕਰ ਦੋਗੇ? ਬਿਲਕੁਲ ਰਾਜੀ। ਕੀ ਫੋਨ ਨੰਬਰ ਹੈ? ਰਾਜੀ ਸਰੋਤੇ ਮੈਨੂੰ ਕਾਲ ਕਰ ਸਕਦੇ ਆ 5594443399। ਮੈਂ ਆਪਦਾ ਸੈੱਲ ਨੰਬਰ ਦੇ ਰਿਹਾ ਜੀ, ਤੇ ਕਰਿਓ ਕਾਲ। ਸਵੇਰੇ ਜਿਹੜੇ ਉਹ 8 ਤੋਂ ਬਾਅਦ ਤੇ ਸਵੇਰੇ ਦੁਪਹਿਰ ਦੇ ਸ਼ਾਮ ਦੇ 5 ਵਜੇ ਤੋਂ ਪਹਿਲਾਂ 8-5 ਦੇ ਵਿੱਚ ਕਰ ਲਿਆ ਕਰੋ। ਹਾਂਜੀ, ਠੀਕ ਆ। ਸੋ ਹੁਣ ਇਹ ਫੋਨ ਨੰਬਰ ਦਿੱਤੇ ਤਾਂ ਇਹ ਨਹੀਂ ਵੀ ਆਪਾਂ ਬੰਦੇ ਨੂੰ ਸੌਣ ਨਹੀਂ ਦੇਣਾ। ਹੁਣ ਇਹ ਚੀਜ਼ ਦਾ ਜ਼ਰੂਰ ਜਿਹੜਾ ਉਹ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਓ। ਸੋ ਇੱਕ ਤਾਂ ਚਲੋ ਇਹ ਹੋ ਗਿਆ ਡ੍ਰਿਪ ਸਿਸਟਮ ਫਲੱਡ ਇਰੀਗੇਸ਼ਨ ਨੂੰ ਲੈ ਕੇ।
ਆਈ ਡੋਂਟ ਨੋ, ਮੈਂ ਤੁਹਾਨੂੰ ਇਹ ਪੁੱਛਾਂ ਨਾ ਪੁੱਛਾਂ, ਹੁਣ ਅੰਡਰਗਰਾਉਂਡ ਪਾਣੀ ਜਿਹੜਾ ਉਹ ਘੱਟ ਜਾ ਰਿਹਾ ਆ। ਹੁਣ ਕਈ ਕਿਸਾਨਾਂ ਦਾ ਮੰਨਣਾ ਵੀ ਨਹੀਂ, ਫਲੱਡ ਸਿਸਟਮ ਬੈਟਰ ਸੀਗਾ ਡ੍ਰਿਪ ਸਿਸਟਮ ਦੇ ਨਾਲੋਂ। ਉਹਦੇ ਤੇ ਕੀ ਸਟੈਂਡ ਜੀ ਕਰਦੀ ਹੈ ਬਿਲਕੁਲ ਰਾਜੀ, ਐਨਆਰਸੀਐਸ? ਐਨਆਰਸੀਐਸ ਦਾ ਸਟੈਂਡ ਬਹੁਤ ਕਲੀਅਰ ਆ। ਅਸੀਂ ਫਲੱਡ ਵਾਲੀਆਂ ਵੀ, ਜੇ ਤੁਸੀਂ ਤੁਹਾਡੇ ਕੋਲੇ ਫਲੱਡ ਦਾ ਪਾਣੀ ਅਵੇਲੇਬਲ ਹੈਗਾ, ਸਰਫੇਸ ਵਾਟਰ, ਜੇ ਤੁਸੀਂ ਜਦੋਂ ਤੁਸੀਂ ਬੂਟੇ ਨਹੀਂ ਯੂਜ਼ ਕਰ ਰਹੇ, ਜਿੱਦਾਂ ਬੂਟੇ ਡੋਰਮੈਂਟ ਆ ਗਏ, ਹਾਂ ਹਾਂ, ਉਦੋਂ ਜੇ ਤੁਸੀਂ ਫਲੱਡ ਦਾ ਅਪਲਾਈ ਕਰਨਾ ਚਾਹੁੰਦੇ ਆ, ਅਸੀਂ ਉਹ ਪਾਈਪਲਾਈਨ ਵਾਸਤੇ ਵੀ ਤੁਹਾਡੀ ਮਦਦ ਕਰਾਂਗੇ ਫਾਈਨੈਂਸ਼ੀਅਲੀ। ਅੱਛਾ ਜੇ ਤੁਸੀਂ ਰੀਚਾਰਜ ਕਰਨਾ ਚਾਹੁੰਦੇ ਆ, ਅਸੀਂ ਉਹਦੇ ਲਈ ਤੁਹਾਡਾ ਇਨਫਰਾਸਟ੍ਰਕਚਰ ਵੀ ਪੇ ਕਰਾਂਗੇ, ਪਲੱਸ ਜੇ ਤੁਸੀਂ ਇੱਕ ਡੈਡੀਕੇਟਿਡ ਰੀਚਾਰਜ ਬੇਸਿਨ ਬਣਾਉਣਾ ਚਾਹੁੰਦੇ ਆ ਆਪਣੇ ਖੇਤ ਦੇ ਵਿੱਚ ਕੋਈ ਕਾਰਨਰ ਤੇ, ਅਸੀਂ ਉਹ ਵੀ ਫੰਡ ਕਰਦੇ ਆ। ਅੱਛਾ, ਸਿਰਫ ਤੇ ਸਿਰਫ ਰੀਚਾਰਜ ਦੇ ਲਈ? ਹਾਂਜੀ, ਸਾਡਾ ਸਟੈਂਡ ਬਹੁਤ ਕਲੀਅਰ ਆ ਵੀ ਐਟ ਦ ਐਂਡ ਆਫ ਦ ਡੇ ਜੇ ਗਰਾਊਂਡ ਵਾਟਰ ਨੂੰ ਜਿਹੜੀ ਉਹਦੀ ਕੁਆਲਿਟੀ ਵੀ ਰਿਪਲੈਨਿਸ਼ ਵੀ ਕਰਨਾ ਹੈ, ਰਿਪਲੈਨਿਸ਼ ਵੀ ਕਰਨਾ। ਸੋ ਤੇ ਸਾਡੇ ਦੋਵੇਂ ਪ੍ਰੋਗਰਾਮ ਅਵੇਲੇਬਲ ਪੈਰਲਲੀ ਜਿਹੜੇ ਉਹ ਚੱਲ ਰਹੇ ਜੀ ਆ। ਬਿਲਕੁਲ। ਸੋ ਇਹ ਜਿਹੜਾ ਜਿੱਦਾਂ ਰੈਜ਼ਰਵਾਇਰ ਟਾਈਪ ਜਾਂ ਉਹ ਬਣਾਉਣਾ ਆ, ਉਹਦਾ ਕੋਈ ਮਿਨੀਮਮ ਏਰੀਆ ਰੱਖਿਆ ਹੈ ਵੀ ਇੰਨੇ ਸਕੁਅਰ ਫੁੱਟ ਦਾ ਹੋਊਗਾ ਜਾਂ ਕਿੰਨੇ ਬਾਈ ਕਿੰਨੇ ਦਾ ਹੋਊਗਾ ਤਾਂ ਹੀ ਅਪਰੂਵਲ ਆ ਉਹਦਾ? ਇਹ ਡਿਪੈਂਡ ਕਰਦਾ ਜੀ, ਇਹ ਥੋੜਾ ਜਿਹਾ ਕੰਪਲੈਕਸ ਹੋ ਜਾਂਦਾ ਇੱਥੇ। Okay. ਆਪਾਂ ਇਹ ਕਈ ਚੀਜ਼ਾਂ ਦੇਖਦੇ ਹਾਂ ਕਿ ਇਹਦੇ ਚ ਜਦੋਂ ਇਹ ਰੈਜ਼ਰਵਾਇਰ ਜਾਂ ਔਨ ਫਾਰਮ ਰੀਚਾਰਜ ਪ੍ਰੋਗਰਾਮ ਦਾ ਨਾਮ ਆ OFR, ਇਹਨੂੰ ਫੰਡ ਕਰਨ ਵਾਸਤੇ ਵੀ ਆਪਾਂ ਤਾਂ ਫੰਡ ਕਰਾਂਗੇ ਕਿ ਤੁਹਾਡੇ ਕੋਲੇ ਫਲੱਡ ਵਾਟਰ ਮਿਲੂਗਾ ਕਿ ਤੁਹਾਨੂੰ ਨਹੀਂ, ਫਲੈਸ਼ ਮਤਲਬ ਹੈ ਪਾਣੀ ਕਿ ਨਹੀਂ, ਨਹਿਰੀ ਪਾਣੀ ਆਉਂਦਾ। ਸੋ ਫਿਰ ਅਸੀਂ ਤੁਹਾਡੀ ਜਿਹੜੀ ਇਰੀਗੇਸ਼ਨ ਡਿਸਟ੍ਰਿਕਟ ਉਹਦੇ ਨਾਲ ਡਾਇਰੈਕਟਲੀ ਕੰਮ ਕਰਦੇ ਆ, ਉਹ ਸਾਨੂੰ ਦੱਸ ਦਿੰਦੇ ਕਿਹੜੀ ਕਿਹੜੀ ਕਨਾਲ ਚ ਸਾਡਾ ਹੈਗਾ ਉਹਨੂੰ ਚਾਰਜ ਕਰਨ ਦਾ ਪਲਾਨ। ਸੋ ਉਸ ਆਧਾਰ ਤੇ ਅਸੀਂ ਪ੍ਰੋਜੈਕਟ ਸਿਲੈਕਟ ਕਰਦੇ ਹਾਂ ਜਿਨ੍ਹਾਂ ਚ ਆਪਾਂ ਇਹ ਫੰਡਿੰਗ ਵੀ ਪ੍ਰੋਵਾਈਡ ਕਰਦੇ। ਇਹਦੇ ਲਈ ਫਿਰ ਇਹ ਸਾਲ ਦੇ ਜਦੋਂ ਮਰਜ਼ੀ ਟਾਈਮ ਤੁਸੀਂ ਇਸ ਤੇ ਦੀ ਅਪਲਾਈ ਕਰ ਸਕਦੇ ਆ? ਰਾਜੀ, ਜਿਹੜੀਆਂ ਸਾਡੀਆਂ ਐਪਲੀਕੇਸ਼ਨਸ ਆ ਉਹ ਮਤਲਬ 365 ਦਿਨ ਖੁੱਲੀ ਰਹਿੰਦੀ ਆ। ਓਕੇ। ਬਟ ਇਹਦੇ ਬੈਚ ਆਉਂਦੇ ਆਗੇ ਵੀ, ਜਦੋਂ ਹੁਣ ਮਤਲਬ ਵੀ ਗਿਵਨ ਜਿੰਨੀ ਕਿ ਸਾਨੂੰ ਉੱਤੋਂ ਸਰਕਾਰੀ ਫੰਡਿੰਗ ਆਉਂਦੀ ਆ। ਸੋ ਹੁਣ ਜਿਵੇਂ ਸਾਡਾ ਪਹਿਲਾ ਬੈਚ ਕਲੋਜ਼ ਹੋ ਗਿਆ, ਤੁਸੀਂ ਹਜੇ ਵੀ ਅਪਲਾਈ ਕਰੀ ਚੱਲੋ, ਸੋ ਤੁਹਾਡੇ ਨੈਕਸਟ ਬੈਚ ਦੇ ਵਿੱਚ ਕੰਸੀਡਰ ਕਰ ਲੈਣਗੇ। ਅਫੀਸ਼ੀਅਲ ਡੇਟ ਕੋਈ ਨਹੀਂ ਕਿ ਇਸ ਸਾਲ ਦੀ ਵੀ ਕਦੋਂ ਕਿਹੜਾ ਬੈਚ ਕਦੋਂ ਹੋਣਾ। ਸੋ ਫੰਡਿੰਗ ਦੇ ਨਾਲ ਨਾਲ ਉਹ ਐਨਆਰਸੀਐਸ ਆਪਦੇ ਨਿਊਜ਼ਲੈਟਰ ਦੇ ਵਿੱਚ ਰਿਲੀਜ਼ ਕਰਦੀ ਹੈ। ਕਿੰਨੇ ਕੁ ਹੁਣ ਤੱਕ OFR ਜਿਹੜੇ ਔਨ ਫੀਲਡ ਰੀਚਾਰਜ ਬੇਸਿਨ ਜਾਂ ਇਦਾਂ ਦੇ ਸਿਸਟਮ ਕਿੰਨੇ ਕੁ ਹੁਣ ਤੱਕ ਲੱਗ ਰਾਜੀ, ਚੁੱਕੇ ਇਹ ਆ? ਜਿਹੜਾ ਪ੍ਰੋਗਰਾਮ ਹੈ ਇਹ ਫਿਲਹਾਲ ਤਾਂ ਮੈਂ ਨੈਸ਼ਨਲ ਲੈਵਲ ਤੇ ਤਾਂ ਨਹੀਂ ਬੋਲ ਸਕਦਾ, ਸਾਡੇ ਫ੍ਰੈਜ਼ਨੋ ਕਾਉਂਟੀ ਚ ਅਸੀਂ ਇਹ ਨਵਾਂ ਕਰ ਰਹੇ ਹਾਂ। ਅੱਛਾ, ਸ਼ੁਰੂ ਕੀਤਾ ਕਿਉਂਕਿ ਸਮੇਂ ਦੇ ਨਾਲ ਨਾਲ ਡਿਮਾਂਡ ਚੇਂਜ ਹੋ ਗਈ, ਕਿਉਂਕਿ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹੁਣ ਥੋੜਾ ਜਿਹਾ ਜ਼ੋਰ ਫੜਿਆ ਇਸਨੇ ਵੀ ਪਾਣੀ ਭਾਈ ਰੀਚਾਰਜ ਹੋਵੇ ਜ਼ਿਆਦਾ। ਹਾਂਜੀ, ਸੋ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਮੈਂ ਜਿੰਨੇ ਕੁ ਪ੍ਰੋਜੈਕਟਸ ਤੇ ਮੈਂ ਖੁਦ ਕੰਮ ਕੀਤਾ ਸੀ, 8 ਜਾਂ 9 ਪ੍ਰੋਜੈਕਟ ਜੀ ਸਿਲੈਕਟ ਕੀਤੇ, ਜਿਨ੍ਹਾਂ ਦੇ ਵਿੱਚ ਕੁਝ ਕੁ ਡੈਡੀਕੇਟਿਡ ਬੇਸਿਨ ਹੈ ਜਿਨ੍ਹਾਂ ਦਾ ਸਾਈਜ਼ ਕਾਫੀ ਵੱਡਾ ਹੈਗਾ। ਓਕੇ, ਉਹ ਸਰਕਾਰ ਵੱਲੋਂ ਆ? ਜੀ ਬਿਲਕੁਲ। ਅਸੀਂ ਤੁਸੀਂ ਸਪੈਸ਼ਲ ਐਨਆਰਸੀਐਸ ਦੇ ਦੁਆਰਾ ਹੀ ਉਹਨੂੰ ਮੇਨਟੇਨ ਵੀ ਉਹੀ ਤੁਸੀਂ ਕਰਦੇ? ਨਹੀਂ ਰਾਜੀ, ਆਪਾਂ ਇਹਨੂੰ ਇਨੀਸ਼ੀਅਲ ਕੰਸਟਰਕਸ਼ਨ ਕਾਸਟ ਉਹਦੀ ਆਪਾਂ ਪੇ ਕਰਦੇ ਆਗੇ, ਤੇ ਪਲੱਸ ਫਿਰ ਥੋੜੇ ਜਿਹੀ ਖਿੱਚ। ਤੇ ਕਿਸਾਨਾਂ ਨੇ ਹੁਣ ਤੱਕ ਆਪਣੇ ਲਵਾਏ ਆ ਇਹ ਵਾਲੇ? ਹਾਂਜੀ, ਆ ਗਈਆਂ ਐਪਲੀਕੇਸ਼ਨਸ? ਜੀ ਬਿਲਕੁਲ, ਇਹ ਪ੍ਰੋਗਰਾਮ ਕਾਫੀ ਡਿਮਾਂਡ ਦੇ ਵਿੱਚ ਆ। ਕਈ ਜਿਹੜੇ ਰੈਜ਼ਰਵਾਇਰ ਨਹੀਂ ਬਣਾਉਣਾ ਚਾਹੁੰਦੇ, ਉਹ ਮਤਲਬ ਜਿਹਨੇ ਗ੍ਰੇਪਾਂ ਦਾ ਖੇਤ ਆ, ਜਦੋਂ ਫਲੱਡ ਹੋਣਾ ਉਦੋਂ ਉਹ ਫਲੱਡ ਕਰਨਾ ਚਾਹੁੰਦੇ ਹੈਗੇ ਖੁੱਲੀ ਮਾਤਰਾ ਦੇ ਵਿੱਚ, ਉਹ ਵੀ ਫੰਡ ਕਰਦੇ ਆ ਜੀ। ਠੀਕ ਆ। ਸੋ ਕਈ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ, ਡ੍ਰਿਪ ਸਿਸਟਮ ਹੋ ਗਿਆ, OFR ਹੋ ਗਿਆ, ਹੋਰ ਇਸ ਤੋਂ ਇਲਾਵਾ ਜੀ ਆਪਣਾ ਜਿਹੜਾ ਮੇਨ ਹੈਗਾ ਟਰੈਕਟਰ ਰਿਪਲੇਸਮੈਂਟ ਪ੍ਰੋਗਰਾਮ, ਇਹ ਸਾਡਾ ਬਹੁਤ ਫੇਮਸ ਆ। ਇਹਦੇ ਵਿੱਚ ਪ੍ਰੋਗਰਾਮ ਦੀਆਂ ਰਿਕੁਆਇਰਮੈਂਟਸ ਡੇ ਬਾਏ ਡੇ ਸਟ੍ਰਿਕਟ ਹੋਈ ਜਾਂਦੀਆਂ। ਬੇਸਿਕਲੀ ਮਕਸਦ ਇਹ ਹੈਗਾ ਜਿਹੜੇ ਪੁਰਾਣੇ ਟਰੈਕਟਰ ਆ, ਜਿਹੜੇ ਕਾਫੀ ਕਿਹੜੇ ਈਅਰ ਤੋਂ ਪੁਰਾਣੇ? ਇਹ ਰਾਜੀ ਡਿਪੈਂਡ ਕਰਦਾ, ਟੀਅਰ 2 ਤੱਕ ਅਸੀਂ ਵਿੱਚ ਲੈਣੇ ਆਗੇ, ਬਟ ਨਾਨ ਟੀਅਰ ਤੇ ਟੀਅਰ 1 ਪ੍ਰੈਫਰਡ। ਸੋ ਇਹ ਇੰਜਨ ਈਅਰ ਦੇ ਉੱਤੇ ਨਹੀਂ ਡਿਪੈਂਡ? ਇੰਜੀਨੀਅਰ, ਹਾਂਜੀ, ਇੰਜਨ ਈਅਰ ਆ। ਸੋ ਜਿੰਨਾ ਪੁਰਾਣਾ, ਜਿੰਨਾ ਜ਼ਿਆਦਾ ਧੂਆ ਮਾਰਦਾ, ਉਨਾ ਹੀ ਉਹਦੇ ਪ੍ਰੋਗਰਾਮ ਉਹਨੂੰ ਜਲਦੀ ਤੁਸੀਂ ਚੱਕ ਲੈਣਾ। ਹਾਂਜੀ, ਉਹਦੀ ਥਾਂ ਤੇ ਫਿਰ ਕਿਹੜਾ ਇਲੈਕਟ੍ਰਿਕ ਦੇ? ਉਹਦੀ ਥਾਂ ਤੇ ਰਾਜੀ ਸਰੋਤੇ ਜਾਂ ਤਾਂ ਇਲੈਕਟ੍ਰਿਕ ਲੈ ਸਕਦੇ ਆ, ਜਾਂ ਟੀਅਰ 4 ਫਾਈਨਲ ਨਵੇਂ ਜਿਹੜੇ ਇਲੈਕਟ੍ਰਿਕ ਜਾਂ ਟੀਅਰ 4 ਫਾਈਨਲ, ਜਿਨ੍ਹਾਂ ਦਾ ਕਿ ਦੇਖਿਆ ਜਾਵੇ ਆਪਾਂ ਸਰੋਤੇ ਕਾ ਲਾਈਕ ਨਹੀਂ ਕਰਦੇ ਡੈਫ ਵਾਲੇ ਇਸ਼ੂਜ਼, ਬਟ ਐਟ ਦ ਐਂਡ ਆਫ ਦ ਡੇ 95 ਤੋਂ 98% ਤੱਕ ਉਹਦੇ ਚ PM ਦੀ ਰਿਡਕਸ਼ਨ ਹੈਗੀ। ਸੋ ਆਪਾਂ ਉਹਦੇ ਵੱਟੇ ਉਹ ਫੰਡ ਕਰਦੇ ਆ। ਲਗਭਗ $620 ਪਰ ਹਾਰਸ ਪਾਵਰ ਦੀ ਪੇਮੈਂਟ ਨਵੇਂ ਟਰੈਕਟਰ ਦੀ ਮਿਲਦੀ ਹੈ ਜੀ। ਇਹ ਫਿਰ ਸਿਸਟਮ ਕਿੱਦਾਂ ਵਰਕ ਕਰਦਾ? ਇਹ ਐਨਆਰਸੀਐਸ ਨੂੰ ਦੇਣਾ ਪੈਂਦਾ ਕਿ ਜਿਹੜਾ 에ਅਰ ਰਿਸੋਰਸ ਬੋਰਡ ਆ ਉਹਦੇ ਨਾਲ ਕਰਨਾ ਪੈਂਦਾ? ਕਿਉਂਕਿ ਪੋਲਿਊਸ਼ਨ ਵਾਲਾ ਤਾਂ ਉਹਨਾਂ ਨੇ ਸਭ ਤੋਂ ਜ਼ਿਆਦਾ ਕੀਤਾ ਹੁੰਦਾ ਰਾਜੀ, ਇਹ ਦੋਨਾਂ ਦੇ ਪੈਰਲਲ ਪ੍ਰੋਗਰਾਮ ਚੱਲਦੇ ਆ ਸਾਡੇ। ਸੋ ਜਿਹੜਾ ਪਹਿਲਾ ਸਾਡਾ ਪ੍ਰੋਗਰਾਮ ਆ, ਉਹਦੀਆਂ ਟਰੈਕਟਰ ਦੀਆਂ ਰਿਕੁਆਇਰਮੈਂਟਸ ਹੈਗੀਆਂ ਵੀ ਟਰੈਕਟਰ ਚਾਲੂ ਹਾਲਤ ਚ ਹੋਣਾ ਚਾਹੀਦਾ, ਤੁਹਾਨੂੰ ਘੱਟੋ ਘੱਟ 2 ਸਾਲ ਉਹਨੂੰ ਮੇਨਟੇਨ ਕਰਨਾ,
ਵੀ ਤੁਹਾਡੀ ਪ੍ਰੂਫ ਆਫ ਓਨਰਸ਼ਿਪ ਲੈਣੀ ਆ ਵੀ ਟਰੈਕਟਰ ਤੁਹਾਡਾ ਹੀ ਹੈ, ਕਿਤੇ ਲਿਆ ਕੇ ਫਰਾਡ ਤਾਂ ਨਹੀਂ ਕਰ ਰਹੇ। ਇਦਾਂ ਦੇ ਕਾਫੀ ਚੀਜ਼ਾਂ ਉਹ ਦੇਖਦੇ ਆ। ਉਸ ਤੋਂ ਬਾਅਦ ਇਹ ਟਰੈਕਟਰ ਜਦੋਂ ਤੁਹਾਡਾ ਪ੍ਰੋਗਰਾਮ ਕੰਟਰੈਕਟ ਮਿਲ ਜਾਂਦਾ, ਤੁਸੀਂ ਨਵਾਂ ਬਾਈ ਕਰਕੇ ਪੁਰਾਣੇ ਨੂੰ ਜੰਕ ਯਾਰਡ 'ਚ ਭੇਜ ਦੇਣਾ ਜੀ। ਜੀ 에ਅਰਬੋਰਡ ਦਾ ਵੀ ਸੇਮ ਹੀ ਪ੍ਰੋਗਰਾਮ ਆ, ਇਹ ਸਾਡਾ ਆਪ ਦਾ ਪ੍ਰੋਗਰਾਮ ਆ, ਆਪਾਂ ਉਹਨਾਂ ਦੇ ਪ੍ਰੋਗਰਾਮ ਦੇ ਵੀ ਅੱਗੇ ਜਾ ਕੇ ਸਰੋਤਿਆਂ ਨੂੰ ਦੱਸਦੇ ਹਾਂ। ਬਿਲਕੁਲ ਸੋਦੇ, ਜੇ ਤੁਸੀਂ ਕਾਲ ਕਰਕੇ ਕੁਝ ਪੁੱਛਣਾ ਵੀ ਚਾਹੁੰਦੇ ਆ NRCS ਦੇ ਬਾਬਤ ਜਾਂ ਤੁਹਾਡਾ ਕੋਈ ਜੇ ਸਵਾਲ ਵੀ ਹੋਵੇ ਤਾਂ ਹੁਣ ਤੁਸੀਂ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 408 272 5200 4082725200। ਸਭ ਨੂੰ ਪਤਾ ਵੀ ਕਈ ਵਾਰੀ ਸਰਕਾਰੀ ਮਹਿਕਮਿਆਂ ਦੇ ਬਾਰੇ ਜਿਹੜੀਆਂ ਗੱਲਾਂ ਪ੍ਰਚਲਿਤ ਨੇ ਵੀ ਬੰਦੇ ਔਖੇ ਲੱਭਦੇ, ਅੱਜ ਤੁਹਾਡੇ ਮੋਹਰੇ ਆ। ਜੇ ਕੋਈ ਤੁਹਾਡਾ ਸਵਾਲ ਹੈਗਾ ਤਾਂ ਤੁਸੀਂ ਦਇਆਦੀਪਕ ਸਿੰਘ ਹੁਣਾਂ ਨੂੰ ਕਾਲ ਕਰ ਸਕਦੇ ਆ। ਇੱਕ ਸਵਾਲ ਜਿਹੜਾ ਅਕਸਰ ਦਇਆਦੀਪਕ ਸਿੰਘ ਜੀ ਆਉਂਦਾ ਆ ਵੀ ਇਹ ਆਊਟਰੀਚ ਨੂੰ ਇੰਨੇ ਢਿੱਲੇ ਕਿਉਂ ਰਹਿ ਜਾਂਦੇ, ਚੱਕਰ ਕੀ ਜਿਹੜਾ ਇੱਥੇ ਪੈ ਜਾਂਦਾ ਹੈ? ਨਹੀਂ ਰਾਜ ਜੀ, ਦੇਖੋ ਪਹਿਲਾਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਐਜ਼ ਅ ਵਾਲੰਟੀਅਰ, ਉਦੋਂ ਆਪਾਂ ਇਹ ਗੱਲ ਕਹਿ ਸਕਦੇ ਸੀ ਵੀ ਆਊਟਰੀਚ ਵੱਲੋਂ ਸਾਡਾ ਮਹਿਕਮਾ ਢਿੱਲਾ। ਬਟ ਹਾਲ ਦੀ ਘੜੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ, ਆਪਾਂ ਆਊਟਰੀਚ ਵਧੀਆ ਸੋਹਣੀ ਚੱਲ ਰਹੀ, ਤਾਂ ਕਰਕੇ ਆਪਣੀਆਂ ਅੱਧੀਆਂ ਐਪਲੀਕੇਸ਼ਨਾਂ 100 ਚੋਂ 50% ਤੋਂ ਜ਼ਿਆਦਾ ਆਪਣੇ ਬੰਦਿਆਂ ਦੀਆਂ। ਇਹਦਾ ਸਾਰਾ ਸਿੱਟਾ ਆਪਣੇ ਰੇਡੀਓ ਨੂੰ ਪਲੱਸ ਜਿਹੜੇ ਵੀ ਸਾਡੇ ਸਰੋਤੇ ਜਾਂ ਵਾਲੰਟੀਅਰ ਕੰਮ ਕਰਦੇ ਉਹਨਾਂ ਨੂੰ ਜਾਂਦਾ। ਕਮੀ ਪੇਸ਼ੀ ਜ਼ਰੂਰ ਆ ਜਾਂਦੀ ਹੈ, ਬਟ ਹੌਲੀ ਹੌਲੀ ਵਰਕ ਬੈਟਰ ਹੋ ਰਿਹਾ, ਕਿ ਫਰਕ ਪੈ ਰਿਹਾ। ਹੁਣ ਆਪਾਂ ਹਜੇ ਅਨਾਉਂਸ ਤਾਂ ਨਹੀਂ ਕਰ ਸਕਦੇ। ਸਾਡਾ ਮਹਿਕਮਾ USDA ਪਲੱਸ ਪੱਗ ਦੇ ਵੱਲੋਂ ਕੀਤਾ ਜਾ ਰਿਹਾ, ਕੁਝ ਉਪਰਾਲੇ ਹੋ ਰਹੇ ਆ। ਹਾਂਜੀ, ਆਪਣੀ ਪਹਿਲੀ ਪੰਜਾਬੀ ਕਾਨਫਰੰਸ ਪੰਜਾਬੀ ਫਾਰਮਰ ਵਾਸਤੇ ਅਗਲੇ ਸਾਲ ਦੇ ਪਹਿਲੇ ਕੁਝ ਮਹੀਨਿਆਂ 'ਚ ਦੇਖਣ ਨੂੰ ਮਿਲੂਗੀ, ਜਿਹੜੀ ਕਿ ਬਹੁਤ ਵੱਡੇ ਪੱਧਰ ਤੇ ਹੋਊਗੀ। ਸਾਡਾ ਮਹਿਕਮਾ ਨੂੰ ਫੰਡ ਕਰ ਰਿਹਾ ਜੀ। ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਦੇਖੋ, ਇਹ ਆਊਟਰੀਚ ਉੱਥੇ ਤੱਕ ਪਹੁੰਚਾਉਣੀ ਇਹ ਜਿਹੜੀ ਉਹ ਜ਼ਰੂਰੀ ਆ, ਤੇ ਲੋਕਾਂ ਨੂੰ ਇਹ ਪ੍ਰੋਗਰਾਮਾਂ ਦਾ ਪਤਾ ਲੱਗੇ ਤਾਂ ਹੀ ਜਿਹੜਾ ਉਹ ਫਾਇਦਾ ਆ। ਅਕਸਰ ਤੁਸੀਂ ਵੀ ਦੱਸਦੇ ਹੀ ਹੁੰਦੇ ਆ ਵੀ ਜਿਹੜਾ ਗ੍ਰਾਂਟ ਮਨੀ ਆਈ ਹੁੰਦੀ ਹੈ, ਜੇ ਪੂਰੀ ਯੂਜ਼ ਨਾ ਹੋਵੇ ਤਾਂ ਅਗਲੀ ਦੀ ਬਜਟ ਕੱਟ ਹੋ ਜਾਂਦਾ ਹੈ ਜੀ। ਬਿਲਕੁਲ, ਇਹ ਸੱਚ ਆ। ਸੋ ਆਪਾਂ ਚਾਹੁੰਦੇ ਆ ਵੀ ਜਿੰਨੇ ਵੀ ਗ੍ਰਾਂਟ ਮਨੀ ਆਈ ਆ, ਸਰੋਤੇ ਵੱਧ ਤੋਂ ਵੱਧ ਦੇ ਸਾਰੇ ਪ੍ਰੋਗਰਾਮ ਦਾ ਲਾਹਾ ਲੈ ਸਕਣ। ਜੀ। ਤੇ ਬਾਕੀ ਉਹਦਾ ਇੱਕ ਵਾਰੀ ਨੰਬਰ ਵੀ ਤੁਸੀਂ ਰਿਪੀਟ ਕਰ ਦੇਣਾ। ਕਈਆਂ ਦੇ ਜਿਹੜੀ ਕਾਲ ਆਈ ਸੀ ਉਹ ਪੁੱਛਣਾ ਚਾਹੁੰਦੇ ਸੀਗੇ ਵੀ ਕਿਹੜੇ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਹੋ ਸਕਦਾ। ਹਾਂਜੀ ਰਾਜ ਜੀ, ਮੇਰਾ ਫੋਨ ਨੰਬਰ ਹੈ 5594443399 559 444 3399। ਨੰਬਰ ਸੌਖਾ ਹੀ ਆ, ਸਭ ਕੁਝ ਡਬਲ ਟ੍ਰਿਪਲ ਹੀ ਆ ਜਿਹੜਾ ਉਸ ਦੇ ਵਿੱਚ ਜਿਹੜਾ ਚੱਲ ਰਿਹਾ। ਸੋ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਆ 408 272 5200। ਇਦਾਂ ਜੁੜੇ ਰਹੋ। ਹੁਣੇ ਹੀ ਜਿਹੜਾ ਅਸੀਂ ਮੁੜਦੇ ਹਾਂ, ਜਿਹੜੇ ਹੋਲਡ ਤੇ ਆ ਉਹ ਪਲੀਜ਼ ਹੋਲਡ ਤੇ ਇਦਾਂ ਹੀ ਬਣੇ ਰਹਿਣ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ ਆ, ਬ੍ਰੇਕ ਵਾਲੀ ਪਈ ਆ, ਤੇ ਬਸ ਬ੍ਰੇਕ ਤੋਂ ਬਾਅਦ ਦੇ ਵਿੱਚ ਅਸੀਂ ਮੁੜਦੇ ਹਾਂ, ਤੇ ਨਾਲ ਹੀ ਫਿਰ ਤੁਹਾਡੇ ਜਿਹੜੇ ਸਵਾਲ ਆ ਉਹ ਦਇਆਦੀਪਕ ਸਿੰਘ ਜੀ ਲੈਣਗੇ, ਤੇ ਫਿਰ ਉਹ ਤੁਸੀਂ ਪੁੱਛ ਸਕਦੇ ਆ 408 272 5200 ਦੇ ਉੱਤੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਦਇਆਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਨਾਲ ਕੁਝ ਕਾਲਰ ਜੁੜੇ, ਆਪਾਂ ਉਹਨਾਂ ਦੇ ਵੀ ਗੱਲ ਕਰਦੇ ਹਾਂ। ਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਕੋਈ ਸਵਾਲ ਪੁੱਛਣਾ ਹੈ ਦਇਆਦੀਪ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ 408 272 5200 4082725200। ਆਪਣੇ ਨਾਲ ਜੁੜੇ ਹੋਏ ਨੇ ਕੁਲਬੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ ਜੀ। ਇਹ ਭਾਜੀ ਹੁਣਾਂ ਦਾ ਮੇਰਾ ਕੁਐਸਚਨ ਆ ਭਾਜੀ, ਜਦੋਂ ਇਹ ਐਪਲੀਕੇਸ਼ਨ ਲੈਂਦੇ ਆ ਆਪਣਾ ਸਿਸਟਮ ਲਾਉਣ ਲਈ ਜਾਂ ਦੂਜੇ, ਉਹ ਫਿਰ ਪੁਆਇੰਟ ਗਿਣਦੇ ਆ। ਹਾਂਜੀ। ਤੇ ਜਦੋਂ ਜਿਹਨੂੰ ਤਾਂ ਜਿਹੜੇ ਬੰਦੇ ਤਾਂ ਜਾਣਦੇ ਹੁੰਦੇ ਆ ਉਹਨਾਂ ਦੇ ਪੁਆਇੰਟ ਉਹਨੇ ਸੈੱਟ ਕਰ ਲੈਂਦੇ, ਜਿਹੜੇ ਦੂਜੇ ਹੁੰਦੇ ਉਹਨਾਂ ਦੇ ਪੁਆਇੰਟ ਘੱਟ ਕਰ ਦਿੰਦੇ ਆ। ਨਹੀਂ ਬਾਈ ਜੀ, ਇਦਾਂ ਨਹੀਂ ਹੁੰਦਾਗਾ। ਸੋ ਜਿਹੜੇ ਪੁਆਇੰਟ ਆ ਉਹ ਕਾਫੀ ਚੀਜ਼ਾਂ ਤੇ ਡਿਪੈਂਡ ਕਰਦੇ ਆ। ਪਹਿਲਾਂ ਤੁਹਾਡਾ ਐਗਜ਼ਿਸਟਿੰਗ ਕ੍ਰੌਪ ਕੀ ਆ, ਕਿੰਨੀ ਉਹਦੀ ਪਾਣੀ ਦੀ ਖਪਤ ਆ, ਪਲੱਸ ਜਿਹੜੇ ਤੁਹਾਡੀ ਸੋਇਲ ਟਾਈਪ ਕੀ ਆ, ਪਲੱਸ ਕੀ ਤੁਸੀਂ ਉਹਦੇ 'ਚ ਆਟੋਮੈਟਿਕ ਸੋਇਲ ਸੈਂਸਰ ਲਾ ਰਹੇ ਆ ਜਾਂ ਇਦਾਂ ਦੀ ਕਾਫੀ ਚੀਜ਼ਾਂ ਨਾਲ ਕੰਪੋਸਟ ਪਾ ਰਹੇ, ਕਵਰ ਕ੍ਰੌਪ ਪਾ ਰਹੇ ਆ, ਤਾਂ ਕਰਕੇ ਤੇ ਪੁਆਇੰਟ ਬਣਦੇ ਆ। ਜਿੱਦਾਂ ਕਈਆਂ ਦੇ ਜਿੱਦਾਂ ਸਕੋਰ ਘਟਦੇ ਤਾਂ ਕਿਉਂਕਿ ਇਕੱਲੀ ਜਿਵੇਂ ਹੋਜ਼ ਹੀ ਚੇਂਜ ਕਰਨਾ ਚਾਹੁੰਦੇ ਆ, ਫਿਰ ਉਹ ਕੰਪੀਟ ਕਰਦੇ ਆ ਜਿਹੜੇ ਕਿ ਫਲੱਡ ਟੂ ਡ੍ਰਿਪ ਕਨਵਰਟ ਕਰਦੇ ਆ, ਉਸ ਕਰਕੇ ਉਹਨਾਂ ਦੇ ਪੁਆਇੰਟ ਘਟ ਜਾਂਦੇ ਹੈਗੇ। ਬਟ ਇਦਾਂ ਨਹੀਂ ਹੈਗਾ ਵੀ ਕਿਸੇ ਨੂੰ ਜਾਣਦੇ ਆ ਤੇ ਉਹਦੇ ਪੁਆਇੰਟ ਵੱਧ ਗਏ, ਇਹ ਬਿਲਕੁਲ ਇਦਾਂ ਦਾ ਹੈ ਨਹੀਂਗਾ ਜੀ ਕੁਛ। ਅੱਛਾ ਭਾਜੀ, ਇਹ ਤਾਂ ਬਦਾਮਾਂ ਦਾ ਬਾਗ ਲਾਏ ਸੀ 19 ਚ। ਠੀਕ ਹੈ ਜੀ। ਹਾਂਜੀ 2019 ਚ ਤੇ 6 ਜੂਨ 19 ਨੂੰ ਪਲਾਂਟ ਕੀਤੇ ਸੀਗੇ। ਠੀਕ ਹੈ ਜੀ। ਪ੍ਰੀ ਪਲਾਂਟ ਕੀਤੇ ਸੀ 19 ਚ, ਜੂਨ 19 ਨੂੰ ਪਲਾਂਟ ਕੀਤੇ ਸੀ। ਤਾਂ ਐਪਲੀਕੇਸ਼ਨ ਭਰੀ ਹੈ ਨਾ ਇਸ ਤਰ੍ਹਾਂ ਦੇ ਡ੍ਰਿਪ ਸਿਸਟਮ ਲਾਉਣ ਦੀ ਜਾਂ ਦੂਜੇ ਸਪ੍ਰਿੰਕਲ ਲਾਉਣ ਦੀ। ਠੀਕ ਹੈ ਜੀ। ਉਹ 19 ਤੋਂ ਅੱਜ ਤੱਕ 23 ਤਾਂ ਹੋ ਗਈ, 23 ਵੀ 24 ਆ ਗਈ ਹੁਣ, ਰਾਈਟ? ਹਾਂਜੀ। ਉਹ ਫੰਡ ਹਾਲੇ ਤੇ ਨਹੀਂ, ਫੰਡ ਕੀ ਉਹਨਾਂ ਨੇ ਫੰਡ ਹਾਲੇ ਤੇ ਨਹੀਂ ਅਵੇਲੇਬਲ ਕੀਤਾ ਸਾਨੂੰ। ਅਸੀਂ ਤਾਂ ਆਪਣੇ ਕੋਲ ਲਾ ਲਿਆ ਸਿਸਟਮ ਫੇਰ ਹਾਰ ਕੇ। ਇੰਨਾ ਟਾਈਮ ਕਿੰਨਾ ਚਿਰ ਤੁਸੀਂ ਵੇਟ ਕਰੋਗੇ? 5 ਸਾਲ ਤਾਂ ਹੋ ਗਏ, ਰਾਈਟ? ਠੀਕ ਹੈ ਜੀ। ਸੋ ਸਰੋਤਿਓ, ਇਹਦਾ ਜਵਾਬ ਮੈਂ ਦੇਣਾ ਚਾਹੁੰਦਾ। ਹਾਂਜੀ। ਹੁਣ ਫਿਰ ਉਹ ਜਿਹੜਾ ਹੁਣ ਸਾਨੂੰ ਉਹ ਹਾਲੇ ਵੀ ਜੇ ਉਹ ਕਹਿੰਦੇ ਐਪਲੀਕੇਸ਼ਨ ਤੇਰੀ ਫੋਰਵਰਡ ਕਰ ਦਈਏ, ਮੈਂ ਕਹਿੰਦਾ ਕਰ ਦੇ, ਮੈਂ ਕਹੀ ਨਾ ਕਰੀਓ। ਉਹ ਹਾਲੇ ਵੀ ਫੋਰਵਰਡ ਕਰਤੀ ਐਪਲੀਕੇਸ਼ਨ ਉਹਨਾਂ ਨੇ, ਮਤਲਬ 23 ਤੋਂ ਗਾਹਾਂ ਲਈ। ਜਦੋਂ ਹਾਲੇ ਪੈਸੇ ਨਹੀਂ ਦਿੱਤੇ ਉਹਦੇ ਕੋਈ ਕੁਐਸਚਨ ਆਨਸਰ ਨਹੀਂ, ਐਪਲੀਕੇਸ਼ਨ ਹੀ ਗਾਹਾਂ ਫੋਰਵਰਡ ਕਰੀ ਜਾਂਦੇ ਆ। ਤੇ ਹਾਲੇ ਵੀ ਫੋਰਵਰਡ ਕਰਤੀ, ਹੁਣ 5 ਸਾਲ ਹੋ ਗਏ ਤੇ ਉਹ ਕਿੰਨਾ ਕੁ ਚਿਰ ਫੋਰਵਰਡ ਕਰਨੀ ਹੈ? ਤਾਂ ਉਹਦੇ ਪਰ ਕੀ ਹੋਣਾ ਫਿਰ? ਉਹਦਾ ਕੀ ਸਿਸਟਮ ਹੋਣਾ ਬਾਅਦ ਚ? ਫਿਰ ਦੱਸੋ ਤੁਸੀਂ ਭਾਜੀ। ਪਹਿਲੀ ਗੱਲ ਤਾਂ ਤੁਸੀਂ ਮੈਨੂੰ ਦੱਸੋ, ਤੁਸੀਂ ਕਾਉਂਟੀ ਕਿਹੜੀ ਚ ਆ ਜੀ? ਸਟਰ ਕਾਉਂਟੀ ਹੈ ਜੀ। ਸਟਰ ਯੂਬਾ ਸਿਟੀ। ਠੀਕ ਹੈ ਜੀ। ਦੇਖੋ ਇਹਦਾ ਥੋੜਾ ਜਿਹਾ ਮੈਂ ਸਰੋਤੇ ਨੂੰ ਆਨਸਰ ਥੋੜਾ ਜਿਹਾ ਕੌੜਾ ਲੱਗੂਗਾ, ਬਟ ਜਿਹੜਾ ਸਾਡੇ ਪ੍ਰੋਗਰਾਮ ਦਾ ਮਿਸ਼ਨ ਆ ਉਹ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਵੀ ਇਹ ਪਾਣੀ ਬਚਾਉਣ ਦੇ ਵਿੱਚ ਆ। ਮੈਂ ਇਦਾਂ ਨਹੀਂ ਕਹਿਣਾ ਚਾਹੁੰਦਾ ਵੀ ਜਿੰਨਾ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗੇ, ਬਟ ਨਾ ਕਿ ਤੁਹਾਡਾ ਬਿਜ਼ਨਸ ਡਿਵੈਲਪ ਕਰਨ ਦੇ ਵਿੱਚ। ਸੋ ਜਦੋਂ ਮੈਂ ਇਦਾਂ ਦੀ ਗੱਲ ਕਹਿੰਦਾ ਥੋੜਾ ਜਿਹਾ ਬੁਰਾ ਜ਼ਰੂਰ ਲੱਗਦਾ ਸਰੋਤਿਆਂ ਨੂੰ, ਬਟ ਜਿਹੜੀ ਇਹ ਫੰਡਿੰਗ ਆਉਂਦੀ ਆ ਜੋ ਇਹ ਡਿਪੈਂਡ ਕਰਦਾ ਕਿੰਨੀ ਪਿੱਛੋਂ ਆਉਂਦੀ ਹੈ ਤੇ ਕਿਸ ਹਿਸਾਬ ਨਾਲ ਉਹ ਵੰਡਦੇ ਆ ਜੀ। ਸੋ ਇਸ ਤੋਂ ਇਲਾਵਾ ਤੁਹਾਨੂੰ ਭਾਜੀ ਮੈਂ ਉਹੀ ਕਹਿ ਰਿਹਾ, ਜਿਹਨਾਂ ਦਾ ਵਿੱਚ ਕੋਈ ਗੱਲਬਾਤ ਹੁੰਦੀ ਆ ਉਹਨਾਂ ਦਾ ਫੰਡਿੰਗ ਛੇਤੀ ਮਿਲ ਜਾਂਦੀ ਹੈ। ਜਿਹੜਾ ਸਾਡੇ ਵਰਗਾ ਪਿੱਛੇ ਬੈਠਾ ਉਹ ਪਿੱਛੇ ਬੈਠਾ ਰਹਿੰਦਾ ਪਿਛਲੀ ਲਾਈਨ ਚ। ਦਇਆਦੀਪ ਸਿੰਘ ਜੀ ਜ਼ਰੂਰ ਇਹ ਜਿੱਦਾਂ ਇਹਨਾਂ ਦੀ ਸ਼ਿਕਾਇਤ ਆ, ਪ੍ਰੈਟੀ ਸ਼ੋਰ ਹੋਰ ਵੀ ਕਈ ਹੋਣਗੇ ਜਿਹੜੇ ਆ। ਕੀ ਇਹ ਫਿਰ ਕਾਉਂਟੀ ਦੇ ਉੱਤੇ ਹੀ ਜ਼ਿਆਦਾ ਡਿਪੈਂਡ ਕਰਦਾ ਆ ਕਿ ਹੈ ਜਿੱਦਾਂ ਤੁਸੀਂ ਦੱਸਿਆ ਵੀ ਹੈ ਫੈਡਰਲ ਸਿਸਟਮ ਗ੍ਰਾਂਟ ਉੱਥੇ ਆ, ਪਰ ਇਹ ਫਿਰ ਕਾਉਂਟੀ ਦੇ ਉੱਤੇ ਇੰਨਾ ਜ਼ਿਆਦਾ ਡਿਪੈਂਡ ਕਿਉਂ? ਰਾਜੀ ਇਹ ਗ੍ਰਾਂਟ ਫੈਡਰਲ ਆ, ਬਟ ਇਹ ਕਈ ਵਾਰੀ ਏਰੀਆ ਸਿਲੈਕਟ ਕਰਦੇ ਜਿਨ੍ਹਾਂ ਨੂੰ ਪ੍ਰਾਇੋਰਟੀ ਦਿੰਦੇ ਆ। ਜਿੱਦਾਂ ਕਿ ਜਿੱਦਾਂ ਡਰਾਊਟ ਆਇਆ ਸੀ ਉਦੋਂ ਆਪਣੇ ਏਰੀਏ ਨੂੰ ਥੋੜੀ ਜਿਹੀ ਵੱਧ ਪ੍ਰਾਇੋਰਟੀ ਦਿੱਤੀ ਸੀ ਕਿ ਫੰਡਿੰਗ ਵੀ ਇੱਧਰ ਜ਼ਿਆਦਾ ਆਈ, ਯੂਨੀਵਰਸਿਟੀ ਵੱਲ ਘੱਟ ਆਈ, ਕਿਉਂਕਿ ਉਹਨਾਂ ਨੂੰ ਡਰਾਊਟ ਦੀ ਮਾਰ ਇੰਨੀ ਜ਼ਿਆਦਾ ਨਹੀਂ ਪਈ, ਕਿਉਂਕਿ ਉਹਨਾਂ ਦਾ ਆਬਵੀਅਸਲੀ ਰਿਵਰ ਵਾਟਰ ਟੇਬਲ ਸਾਰੇ ਫੈਕਟਰ ਜਦੋਂ ਇਹ ਕੰਸੀਡਰ ਕਰਦੇ ਆ ਕਿ ਜਦੋਂ ਇਹ ਫੰਡਿੰਗ ਐਲੋਕੇਟ ਕਰਦੇ ਆ। ਸੋ ਬਟ ਇਹ ਵੀ ਇੱਕ ਸਾਡੇ ਮਹਿਕਮੇ ਦੀ ਤਰਾਸਦੀ ਆਪਾਂ ਕਹਿ ਸਕਦੇ ਵੀ ਸਾਰੀਆਂ ਐਪਲੀਕੇਸ਼ਨਸ ਨਹੀਂ ਫੰਡ ਹੁੰਦੀਆਂ ਜੀ ਕਦੇ ਵੀ। ਸੋ ਠੀਕ ਆ। ਤੇ ਇਹਨਾਂ ਨੂੰ ਤਾਂ ਹੁਣ 3-4 ਸਾਲ ਹੋ ਗਏ ਆ। ਕੁਲਵੀਰ ਜੀ ਟਰਾਈ ਕਰਿਓ ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ ਇਹਨਾਂ ਨੂੰ ਪਰਸਨਲੀ ਕਾਲ ਕਰਿਓ ਤੇ ਹੋਪਫੁਲੀ ਕੋਈ ਜਿਹੜਾ ਉਹ ਤੁਹਾਨੂੰ ਦੱਸ ਸਕਣ। ਜੇ ਕੁਝ ਸਿਸਟਮ ਦੇ ਵਿੱਚ ਇਹਨਾਂ ਨੂੰ ਕੋਈ ਪਤਾ ਲੱਗਦਾ ਤਾਂ ਫਿਰ ਆਈ ਹੋਪ ਵੀ ਉਹ ਤੁਹਾਡੀ ਜਿਹੜੀ ਇਹਦੇ ਵਿੱਚ ਮਦਦ ਕਰ ਸਕਣ। ਕੁਲਬੀਰ ਜੀ ਪਲੀਜ਼ ਕਾਲ ਕਰਿਓ, ਮੈਂ ਤੁਹਾਨੂੰ ਆਪਦੀ ਫੋਨ ਤੋਂ ਬਾਅਦ ਈਮੇਲ ਵੀ ਦਊਂਗਾ। ਤੁਸੀਂ ਮੈਨੂੰ ਜਿਹੜੇ ਤੁਹਾਡੇ ਇਸ਼ੂਜ਼ ਆ ਮੈਨੂੰ ਜ਼ਰੂਰ ਈਮੇਲ ਕਰਿਓ। ਕਿਉਂਕਿ ਮੈਂ ਫਰੈਜ਼ਨੋ ਕਾਉਂਟੀ 'ਚ ਕੰਮ ਕਰਦੇ ਕਰਕੇ ਮੈਂ ਤੁਹਾਡੀ ਕਾਉਂਟੀ ਦੇ ਬਾਰੇ ਕੁਝ ਦੱਸ ਨਹੀਂ ਸਕਦਾ, ਬਟ ਮੈਂ ਫਿਰ ਵੀ ਤੁਹਾਨੂੰ ਰਾਈਟ ਚੈਨਲ ਦੇ ਵਿੱਚ ਗਾਈਡ ਕਰੂੰਗਾ ਤਾਂ ਕਿ ਆਪਾਂ ਤੁਹਾਡਾ ਮਸਲਾ ਸੁਲਝਾ ਸਕੀਏ। ਜੀ ਇਹਨਾਂ ਦਾ ਫੋਨ ਨੰਬਰ ਹੈ ਜੀ 5594443399। ਥੈਂਕ ਯੂ, ਮਿਹਰਬਾਨੀ ਕਾਲ ਕਰਨ ਦੇ ਲਈ, ਬਹੁਤ ਸ਼ੁਕਰੀਆ।
ਤੇ ਸੋ ਇਹ ਹੁਣ ਦੇਖੋ ਇੱਕ ਡਿਫਰੈਂਟ ਟਾਈਪ ਨੂੰ ਗੱਲ ਜਿਹੜੀ ਚਲੀ ਜਾਂਦੀ ਹੈ, ਪਰ ਦਿਸ ਇਜ਼ ਦੀ ਰਿਐਲਿਟੀ ਆਫ ਜੀ ਬਿਲਕੁਲ ਜੀ, ਵੀ ਇਹ ਚੀਜ਼ ਲੋਕਾਂ ਨੂੰ ਇਹ ਜਿਹੜੀ ਹੈਗੀ ਆ। ਸੋ ਆਪਾਂ ਬੈਕ ਟੂ ਜਿਹੜੇ ਹੋਰ ਗ੍ਰਾਂਟ ਦੇ ਜਿਹੜੇ ਪ੍ਰੋਗਰਾਮਸ ਆ, ਉਸ ਦੇ ਵਿੱਚ ਤੁਸੀਂ ਜਿੱਦਾਂ ਕਿਹਾ ਵੀ ਟਰੈਕਟਰ ਬਦਲਣ ਵਾਲੇ ਆ, ਸੋ ਪੁਰਾਣੇ ਬਦਲ ਕੇ ਨਵੇਂ ਬਦਲ ਕੇ ਲੋਕਾਂ ਨੂੰ ਇਹ ਸ਼ਿਕਾਇਤ ਉਹਦੇ ਵਿੱਚ ਇਹ ਰਹਿੰਦੀ ਆ ਵੀ ਪੁਰਾਣੇ ਭਾਈ ਆਪਾਂ ਠੀਕ ਕਰ ਲੈਂਦੇ ਸੀ, ਇਹ ਜਿਹੜੇ ਨਵੇਂ ਆ ਟੈਕਨੋਲੋਜੀ ਤਾਂ ਜ਼ਰੂਰ ਡੈਫੀਨੇਟਲੀ ਨਵੀਂ ਆ ਗਈ ਆ, ਪਰ ਇਹ ਠੀਕ ਕਰਨੇ, ਰਿਪੇਅਰ ਕਰਨੇ, ਰਾਈਟ ਟੂ ਰਿਪੇਅਰ, ਇਹਦਾ ਵੀ ਬਹੁਤ ਰੌਲਾ ਚੱਲਦਾ ਰਹਿੰਦਾ ਨਾਲ ਨਾਲ। ਹਾਂਜੀ ਰਾਜ ਜੀ, ਇਸ ਅਗਲੇ ਪੜਾਅ ਵੱਲ ਵਧਦੇ ਮੈਂ ਸਰੋਤਿਆਂ ਨੂੰ ਇੱਕ ਕਾਲ ਤੋਂ ਬਾਅਦ ਮੈਂ ਪਹਿਲਾਂ ਵੀ ਦੱਸਣਾ ਚਾਹੁੰਦਾ ਸੀ, ਪਰ ਮੈਂ ਇੱਕ ਵਾਰੀ ਫੇਰ ਇਹ ਚੀਜ਼ ਫਿਰ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ NRCS ਦੀ ਫੰਡਿੰਗ ਆ ਇਹ ਗਾਰੰਟੀਡ ਨਹੀਂ ਗੀ। ਓਕੇ, ਜਿਹੜਾ ਸਾਡਾ ਮਿਸ਼ਨ ਤੇ ਜਿਹੜੀ ਸਾਡੀ ਫੰਡਿੰਗ ਹੈ ਇਨਸੈਂਟਿਵ ਬੇਸਡ ਆ। ਓਕੇ, ਜਿਹੜੇ ਇਨਸੈਂਟਿਵ ਪੁਆਇੰਟਸ ਦੀ ਗੱਲ ਕਰਦੇ ਨਹੀਂ, ਸੀ ਆਪਾਂ ਇਨ ਜਨਰਲ ਇਨਸੈਂਟਿਵ ਬੇਸਡ ਵੀ ਅਸੀਂ ਐਜ਼ ਅ ਪਾਰਟਨਰ ਤੁਹਾਡੀ ਹੈਲਪ ਕਰਦੇ ਆਂਗੇ, ਬਟ ਅਸੀਂ ਮਤਲਬ ਗਾਰੰਟੀਡ ਜਾਂ ਆਬਲੀਗੇਟਡ ਇਹ ਨਾ ਬੰਦਾ ਕਰੇ ਵੀ ਮੈਂ ਖੇਤ ਲਾਉਣੇ ਆ ਜਾਂ ਉਹ ਕਰਨਾ, ਇਹ ਸੋਚ ਕੇ ਵੀ NRCS ਤੋਂ ਪੈਸੇ ਮਿਲ ਜਾਣਗੇ ਤਾਂ ਆਪਾਂ ਤਾਂ ਕਰਨੇ ਆ। ਨਹੀਂ ਰਾਜ ਜੀ, ਇਹੀ ਮੈਂ ਦੱਸਣਾ ਚਾਹੁੰਦਾ, ਜੇ ਤੁਸੀਂ ਇਹ ਸੋਚ ਕੇ ਡ੍ਰਿਪ ਲਾਓਗੇ ਵੀ ਭਾਈ ਖੇਤ ਮੈਂ ਲਾ ਲਿਆ ਤੇ ਡ੍ਰਿਪ NRCS ਫੰਡ ਕਰ ਦੂ, ਇਦਾਂ ਨਹੀਂ। ਸਾਡਾ ਮਕਸਦ ਬਿਲਕੁਲ ਕਲੀਅਰ ਤੇ ਸਪਸ਼ਟ ਆ ਵੀ ਪਾਣੀ ਨੂੰ ਬਚਾਉਣਾ। ਜੇ ਸਾਡੇ ਕੋਲ ਫੰਡਿੰਗ ਹੈਗੀ ਆ ਤਾਂ ਅਸੀਂ ਜ਼ਰੂਰ ਹੈਲਪ ਕਰਦੇ ਆ, ਜੇ ਨਹੀਂ ਹੈਗੀ ਫਿਰ ਵੀ ਆਪਾਂ ਆਬਵੀਅਸਲੀ ਜਿਹੜਾ ਮਿਸ਼ਨ ਹੈਗਾ ਉਹ ਸਾਡਾ ਪਲੱਸ ਜਿਹੜਾ ਸਾਡੇ ਪ੍ਰੋਗਰਾਮ ਦੀ ਗੋਲਸ ਆ ਇਨਸੈਂਟਿਵ ਬੇਸਡ ਆ ਕਿ ਅਸੀਂ ਐਜ਼ ਅ ਪਾਰਟਨਰ ਤੁਹਾਡੀ ਹੈਲਪ ਕਰਨੀ ਚਾਹੁੰਦੇ ਆਂਗੇ। ਮਤਲਬ ਕੋਈ ਆਬਲੀਗੇਸ਼ਨ ਨਹੀਂ ਗੀ। ਅਗੇਨ ਉਹ ਚ ਪੁਆਇੰਟਸ, ਕ੍ਰੌਪ, ਕਾਉਂਟੀ, ਸੋਇਲ ਟਾਈਪ, ਹੋਰ ਕਿਹੜੀਆਂ ਪ੍ਰੈਕਟਿਸਿਸ ਕਰ ਰਹੇ ਆ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚ ਫੈਕਟਰ ਇਨ ਕਰਦੇ। ਕੀ ਇਹਨਾਂ ਦਾ ਇਹ ਜਿਹੜੀ ਗੱਲ ਵੀ ਜੇ ਕੋਈ ਕਿਸੇ ਨੂੰ ਜਾਣਦਾ ਹੈ ਤੇ ਉਹਦੀ ਜਲਦੀ ਹੋ ਜਾਂਦੀ ਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਰਾਜ ਜੀ, ਜੇ ਆਪਾਂ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਫਰੈਜ਼ਨੋ ਕਾਉਂਟੀ ਸਾਰੀ ਮੈਨੂੰ ਜਾਣਦੀ ਆ, ਮੈਂ ਲਗਭਗ ਐਵਰੀ ਡੇ। ਨਹੀਂ, ਇਦਾਂ ਦਾ ਕੋਈ ਨਹੀਂਗਾ ਜੀ, ਬਿਲਕੁਲ ਨਹੀਂ। ਠੀਕ ਹੈ ਜੀ। ਤੇ ਬਿਲਕੁਲ ਜਿਹੜੇ ਆਪਾਂ ਟਰੈਕਟਰ ਵਾਲੇ ਦੀ ਗੱਲ ਜਿਹੜੀ ਉਹ ਕਰ ਰਹੇ ਸੀ, ਜੇ ਆਪਾਂ ਮੁੜ ਵਾਪਸ ਉੱਤੇ ਆਈਏ ਤਾਂ ਉਹਦੇ ਉਸ ਪ੍ਰੋਗਰਾਮ ਬਾਰੇ ਵੀ ਤੁਸੀਂ, ਉਹ ਵੀ ਗਾਰੰਟੀਡ ਨਹੀਂ ਆ? ਹਾਂਜੀ ਰਾਜ ਜੀ, ਜਿਹੜਾ ਟਰੈਕਟਰਸ ਵਾਲਾ ਪ੍ਰੋਗਰਾਮ ਉਹ ਵੀ ਗਾਰੰਟੀਡ ਨਹੀਂਗਾ। ਮਿਸ਼ਨ ਹੈਗਾ ਹਵਾ ਕਲੀਨ ਕਰਨ ਦਾ, ਜਿੰਨੀ ਕੁ ਫੰਡਿੰਗ ਆਉਂਦੀ ਆ ਅਸੀਂ ਡਿਸਟਰੀਬਿਊਟ ਕਰਦੇ ਆ, ਉਹਦੇ ਵਿੱਚ ਵੀ ਪੁਆਇੰਟਸ ਤੇ ਸਾਰਾ ਕੁਝ ਫੈਕਟਰ ਇਨ ਕਰਦੇ ਆ। ਆਪਣੀ ਕਾਉਂਟੀ ਨੂੰ ਜ਼ਿਆਦਾ ਪੁਆਇੰਟ ਮਿਲਦੇ ਆ, ਯੂਨੀਵਰਸਿਟੀ ਜਾਂ ਉਹ ਸਰਾਊਂਡਿੰਗ ਏਰੀਆ, ਕਿਉਂਕਿ ਆਪਣੇ ਜਿਹੜਾ ਪੋਲਿਊਸ਼ਨ ਥੋੜਾ ਜਿਹਾ ਜ਼ਿਆਦਾ ਹੁੰਦਾ, 에ਅਰ ਕੁਆਲਿਟੀ ਇੰਡੈਕਸ ਹਮੇਸ਼ਾ ਜ਼ਿਆਦਾ ਰਹਿੰਦਾ ਹੈਗਾ ਉਧਰ ਨਾਲੋਂ। ਤੇ ਜਿਹੜਾ ਰਾਜ ਜੀ ਤੁਸੀਂ ਗੱਲ ਕੀਤੀ ਸੀ ਟਰੈਕਟਰਸ ਬਾਰੇ, ਜੀ ਇਸ਼ੂਜ਼ ਜ਼ਰੂਰ ਹੈਗੇ ਆ, ਬਟ ਜੇ ਪਰ ਟਰੈਕਟਰ ਤੁਹਾਨੂੰ $70-80,000 ਗ੍ਰਾਂਟ ਮਿਲ ਰਹੀ ਆ, ਉਹਦੇ ਨਾਲ ਤੁਹਾਡੇ ਸਟ੍ਰਿੰਗਸ ਅਟੈਚ ਤਾਂ ਹੋਣੇ ਆਗੇ। ਤੁਸੀਂ ਆਬਵੀਅਸਲੀ ਜਿਹੜਾ ਉਹਦੇ ਚ ਆਬਵੀਅਸਲੀ DEF ਜਾਂ ਯੂਰੀਆ ਵਾਲਾ ਯੂਨਿਟ ਹੈਗਾ ਜਾਂ DPF ਆ, ਉਹ ਕਲੌਗ ਵੀ ਹੋਊਗਾ, ਉਹ ਤੁਸੀਂ ਰਿਪੇਅਰ ਵੀ ਨਹੀਂ ਕਰ ਸਕਦੇਗੇ। ਬਟ ਜਿਹੜੀ ਆਪਣੀ ਟਰੱਕਾਂ ਵਾਲੇ, ਜੇ ਆਪਾਂ ਇਸੇ ਇਸ਼ੂ ਨੂੰ ਆਪਾਂ ਟਰੱਕਿੰਗ ਇੰਡਸਟਰੀ ਨਾਲ ਜੋੜੀਏ, ਉਹਨਾਂ ਦੇ ਮੈਂਡੇਟਰੀ ਕੀਤਾ ਹੋਇਆ, ਤੁਹਾਨੂੰ ਕਰਨਾ ਹੀ ਪੈਣਾ। ਇਹ ਸਾਡਾ ਹਜੇ ਆਪਾਂ ਇਸ ਸਟੇਜ ਤੇ ਪਹੁੰਚੇ ਨਹੀਂ, ਸਿਰਫ ਵੋਲੰਟੀਅਰ ਜਾਂ ਇਨਸੈਂਟਿਵ ਬੇਸਡ ਆ। ਜੇ ਤੁਸੀਂ ਕਰਨਾ ਚਾਹੁੰਦੇ ਆ, ਤੁਹਾਡੀ ਇੱਛਾ, ਤਾਂ ਸਾਡੇ ਕੋਲੋਂ ਫੰਡਿੰਗ ਅਵੇਲੇਬਲ ਹੈਗੀ ਹੈ ਜੀ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦਾ ਤੇ ਬਲਦੀਪ ਸਿੰਘ ਹੋਣਾ ਦਾ ਵੀ ਬਹੁਤ ਧੰਨਵਾਦ ਜੀ। ਬੜੇ ਸਜੇ ਢੰਗ ਨਾਲ ਉਹਨੇ ਸਮਝਾਇਆ ਜਿਹੜੀ ਐਪਲੀਕੇਸ਼ਨ ਦੀ ਗੱਲ, ਕਿ ਮੇਰੀ ਵੀ ਐਪਲੀਕੇਸ਼ਨ ਫਰੈਜ਼ਨੋ ਪਈ ਹੋਈ ਆ, 3 ਸਾਲ ਹੋ ਗਏ ਆ। ਠੀਕ ਹੈ। ਤੇ ਉਹ ਮੈਂ ਜਦੋਂ ਵੀ ਉਹ ਗਾਂ ਚੇਂਜ ਕਰਦੇ ਆ, ਕੇਨ ਗ੍ਰਾਂਜ ਹੈਗਾ ਇਹਨਾਂ ਦੇ ਆਫਿਸ ਦਾ, ਤੇ ਉਹ ਸੱਦ ਕੇ ਮੈਨੂੰ ਦੱਸ ਦਿੰਦਾ ਵੀ ਐਤਕੀ ਗੱਲ ਨਹੀਂ ਬਣਨੀ, ਹੁਣ ਅਗਲੇ ਸਾਲ ਆਪਾਂ ਪਾ ਦਿੰਦੇ ਪ੍ਰੋਗਰਾਮ 'ਚ, ਤੇ ਜੇ ਬਣ ਗਈ ਤਾਂ ਅਗਲੇ ਸਾਲ ਸਹੀ। ਠੀਕ ਹੈ। ਤੇ ਬੜੇ ਵਧੀਆ ਤਰੀਕੇ ਨਾਲ ਉਹਨੇ ਸਮਝਾਇਆ। ਮੇਰਾ ਇੱਕ ਕੁਐਸਚਨ ਸੀਗਾ, ਕੰਪੋਸਟ ਪਾਉਣ ਵਾਸਤੇ ਕੀ ਪ੍ਰੋਸੀਜਰ ਹੈਗਾ, ਕਿੰਨਾ ਚਿਰ ਲੱਗ ਜਾਂਦਾ ਐਪਲੀਕੇਸ਼ਨ ਪ੍ਰੋਸੈਸ ਕਰਨ ਵਾਸਤੇ? ਬਾਈ ਜੀ, ਜਿਹੜਾ ਕੰਪੋਸਟ ਵਾਸਤੇ ਵੈਸੇ ਤਾਂ ਸਾਲ ਡੇਢ ਲੱਗ ਜਾਂਦਾ, ਬਟ ਸਾਡਾ ਇੱਕ ਇਨਫਲੇਸ਼ਨ ਰਿਡਕਸ਼ਨ ਐਕਟ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ ਕੀਤਾ ਸੀਗਾ, ਉਹਦੇ ਵਿੱਚ ਇੱਕ ਕੁਛ ਕੁ ਫੰਡਿੰਗ NRCS ਨੂੰ ਮਿਲ ਰਹੀ ਹੈ, ਜਿਸ ਦੇ ਵਿੱਚ ਕੰਪੋਸਟ ਵੀ ਇੱਕ ਬਹੁਤ ਵੱਡਾ ਹਿੱਸਾ। ਸੋ ਜੇ ਤੁਸੀਂ ਇਹਦੀ ਜਿਹੜੀ ਐਪਲੀਕੇਸ਼ਨ ਤੁਸੀਂ ਫਰਵਰੀ ਤੋਂ ਪਹਿਲਾਂ ਜੇ ਤੁਸੀਂ ਉਹ ਸਾਡੇ ਮਹਿਕਮੇ 'ਚ ਜਾ ਕੇ ਇਨਫਲੇਸ਼ਨ ਰਿਡਕਸ਼ਨ ਐਕਟ ਦੱਸ ਕੇ ਅਪਲਾਈ ਕਰੋਗੇ, ਤਾਂ ਹੋਪਫੁਲੀ ਨੈਕਸਟ ਸੀਜ਼ਨ ਤੋਂ ਬਾਅਦ ਤੁਹਾਨੂੰ ਫੰਡਿੰਗ ਮਿਲ ਜੂਗੀ। ਬਟ ਜਿਹੜਾ ਉਹਦਾ ਕੰਟਰੈਕਟ ਲੈਂਥ ਹੋਊਗੀ, ਉਹ ਤੁਸੀਂ ਚੂਜ਼ ਕਰਨੀ ਹੈ ਵੀ ਤੁਸੀਂ 3 ਸਾਲ 4 ਸਾਲ ਪਾਉਣੀ, ਕਿੰਨੇ ਪਾਉਣੀ ਆ। ਠੀਕ ਆ ਜੀ। ਇਹਦੇ ਨਾਲ ਤੁਹਾਨੂੰ ਰਿਕੁਆਇਰਮੈਂਟ ਜ਼ਰੂਰ ਆ ਜੀ, ਐਪਲੀਕੇਸ਼ਨ ਭਰਨ ਤੋਂ ਪਹਿਲਾਂ ਅਸੀਂ ਤੁਹਾਡੀ ਸੋਇਲ ਟੈਸਟ ਜ਼ਰੂਰ ਮੰਗਾਂਗੇ।
ਓਕੇ ਹਾਂਜੀ ਮੈਂ ਸੋਇਲ ਟੈਸਟ ਦਿੱਤੀ ਹੋਈ ਆ, ਮੈਂ ਸੋਇਲ ਟੈਸਟ ਮੈਨੂੰ ਦੱਸਦੀ ਸੀ ਕਿ ਇਹਨਾਂ ਨੇ, ਉਹ ਮੈਂ ਦਿੱਤੀ ਹੋਈ ਆ ਜਾਊਗੀ 2 ਹਫ਼ਤੇ ਦੇ ਵਿੱਚ। ਠੀਕ ਹੈ ਚਲੋ। ਬਾਈ ਜੀ, ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲਓ। ਜੇ ਤੁਹਾਨੂੰ ਕੋਈ ਇਸ ਤੋਂ ਇਲਾਵਾ ਕੋਈ ਹੋਰ ਵੀ ਕੁਐਸਚਨ ਹੋਇਆ ਤਾਂ ਤੁਸੀਂ ਮੈਨੂੰ ਜੀ ਸੱਦ ਕੇ ਕਾਲ ਕਰ ਸਕਦੇ ਆ। ਜੀ ਜ਼ਰੂਰ ਨੰਬਰ ਹੈਗਾ ਜੀ, ਮੈਂ ਕਰ ਲਿਆ ਨੋਟ ਜੀ। ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਗੇ। ਮਿਹਰਬਾਨੀ ਸਰਬਜੀਤ ਸਿੰਘ ਸਰਾਂ ਜੀ, ਮਿਹਰਬਾਨੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡੇ ਕਾਉਂਟੀ ਵਾਲੇ ਹੀ ਸੀਗੇ ਜੀ ਕਰਮਨ ਬਿਲਕੁਲ। ਤੋਂ, ਜਿਨ੍ਹਾਂ ਨੇ ਜ਼ਰੂਰ ਕੀਤਾ। ਸੋ ਦੇਖੋ ਅੱਛਾ ਜੇ ਹੁਣ ਕੰਪੋਸਟ ਵਾਲਾ, ਚਲੋ ਇਹਨਾਂ ਨੇ ਇਹ ਗੱਲ ਨੂੰ, ਮੁੱਦੇ ਨੂੰ ਛੇੜਿਆ ਥੋੜਾ। ਇਸ ਹੁਣ ਪ੍ਰੋਗਰਾਮ ਬਾਰੇ ਵੀ ਦੱਸ ਦਿਓ, ਕੀ ਪ੍ਰੋਗਰਾਮ ਹੈ? ਹਾਂਜੀ ਰਾਜੀ, ਅਸੀਂ ਜਿੱਦਾਂ ਪਹਿਲਾਂ ਆਪਾਂ ਟਰੈਕਟਰ ਡ੍ਰਿਪ ਕੀਤਾ ਸੀਗਾ, ਇਸ ਤੋਂ ਹਾਂ। ਇਲਾਵਾ ਪਹਿਲਾਂ ਵੀ ਆਪਾਂ ਪੇ ਕਰਦੇ ਸੀ ਕੰਪੋਸਟ ਤੇ ਕਵਰ ਕ੍ਰੌਪ। ਓਕੇ। ਪਰ ਜਿੱਦਾਂ ਆਪਣੇ ਪਹਿਲੇ ਸਰੋਤੇ ਦੱਸ ਕੇ ਗਏ ਵੀ ਉਹਦੇ ਪੁਆਇੰਟ ਨਹੀਂ ਬਣਦੇ, ਉਹ ਦੇਖਦੇ ਆ ਵੀ ਆਪਾਂ ਸਰਲ ਭਾਸ਼ਾ 'ਚ ਕਹਿ ਸਕਦੇ ਆ ਬੈਂਗ ਫॉर ਬਕ, ਕਿੰਨੇ ਸਰਕਾਰ ਪੈਸੇ ਪਾ ਕੇ ਤੇ ਕਿੰਨਾ ਉਹ 'ਚ ਕਿਹਨੂੰ benefit- ਮਿਲੂਗਾ? ਕਿੰਨਾ ਬੈਨੀਫਿਟ ਦੇ ਸਕਦੇ ਆ। ਕਿੰਨੀ ਕੰਜ਼ਰਵੇਸ਼ਨ ਹੋਊਗੀ? ਹਾਂਜੀ, ਉਹਨਾਂ ਨੇ ਐਟ ਦ ਐਂਡ ਆਫ ਦਾ ਡੇ ਜਿਹੜੇ ਟੈਕਸ ਪੇਡ ਡਾਲਰਸ ਆ, ਇਹ ਕਿਹੜਾ ਪੈਸੇ ਕਿਤੋਂ ਨਹੀਂ ਆ ਰਹੇ, ਆਪਣੀਆਂ ਸਾਰਿਆਂ ਦੀਆਂ ਜੇਬਾਂ 'ਚੋਂ ਜਾ ਰਹੇ ਆ। ਜਵਾਬ ਦੇ ਆ ਆਪਾਂ ਸਾਰੇ ਜਵਾਬ ਦੇ, ਉਹਨਾਂ ਨੇ ਦੇਖਣਾ ਵੀ ਇਹ ਪੈਸੇ ਵੈਲ ਸਪੈਂਟ ਹੋ ਰਹੇ ਕਿ ਨਹੀਂ। ਸੋ ਪਹਿਲਾਂ ਹੁੰਦਾ ਸੀ ਜਿਹੜਾ ਕੰਪੋਸਟ ਕਵਰ ਕ੍ਰੌਪ, ਇੰਨਾ ਫੰਡ ਨਹੀਂ ਹੁੰਦਾ ਸੀਗਾ, ਪੁਆਇੰਟ ਨਹੀਂ ਬਣਦੇ ਸੀਗੇ, ਲੋਕ ਨਾਰਾਜ਼ ਵੀ ਹੁੰਦੇ ਸੀ। ਬਟ ਫਿਰ ਉਹਨਾਂ ਨੇ ਇੱਕ ਡਿਫਰੈਂਟ ਪੱਖ ਵੇਖਿਆ ਵੀ ਜਿਹੜੀ ਕਵਰ ਕ੍ਰੌਪ ਦੀ ਸੋਇਲ ਹੈਲਥ ਵਾਸਤੇ ਬਹੁਤ ਜ਼ਰੂਰਤ ਹੈ। ਉਹਨਾਂ ਨੇ ਇੱਕ ਸਪੈਸ਼ਲ ਫੰਡ ਪੂਲ ਉਹਦੇ ਵਾਸਤੇ ਤਿਆਰ ਕੀਤਾ ਤਾਂ ਕਿ ਕਵਰ ਕ੍ਰੌਪ ਫੰਡ ਹੋਣ। ਫਿਰ ਕੰਪੋਸਟ ਦੇ ਵਿੱਚ ਇਹ ਇਸ਼ੂ ਆ ਰਿਹਾ ਸੀਗਾ ਵੀ ਕੰਪੋਸਟ ਇੰਨੀ ਫੰਡ ਨਹੀਂ ਹੋ ਰਹੀ ਸੀ। ਫਿਰ ਉਹਨਾਂ ਨੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਲਿਆਂਦੀ, ਜਿਹੜੀ NRCS ਨੇ ਫੰਡਿੰਗ ਕਰਨੀ, ਵੀ ਅਸੀਂ ਕੰਪੋਸਟ ਵੀ ਫੰਡ ਕਰਾਂਗੇ। ਇਹਦੀ ਰਿਕੁਆਇਰਮੈਂਟ ਆ ਜੀ 3 ਤੋਂ 5 ਟਨ ਪਰ ਏਕੜ ਤੁਸੀਂ ਸਾਡੇ ਤੋਂ ਲੈ ਸਕਦੇ ਹੋ, ਪਲੱਸ ਜ਼ਿਆਦਾ ਵੀ ਲੈ ਸਕਦੇ ਹੋ। ਕੰਪੋਸਟ ਦੀ ਕੁਆਲਿਟੀ ਨਾਲ ਸਟ੍ਰਿੰਗਸ ਅਟੈਚਡ ਆ ਸਾਡੇ ਪ੍ਰੋਗਰਾਮ ਨਾਲ। ਕੀ ਰਿਕੁਆਇਰਮੈਂਟ ਹੈ? ਸਾਰਿਆਂ ਤੋਂ ਪਹਿਲਾਂ ਤੁਹਾਡਾ ਸੋਇਲ ਟੈਸਟ ਸਾਨੂੰ ਚਾਹੀਦਾ, ਕੀ ਤੁਹਾਨੂੰ ਸੱਚਮੁੱਚ ਜ਼ਰੂਰਤ ਆ ਕਿ ਨਹੀਂ, ਪਹਿਲਾ ਫੈਕਟਰ ਇਹ ਦੇਖਣਾ। ਦੂਜਾ, ਜੇ ਤੁਹਾਡਾ ਕੰਟਰੈਕਟ ਪਾਸ ਹੁੰਦਾ ਜਾਂ ਅਪਰੂਵ ਹੁੰਦਾ, ਫਿਰ ਉਹਨਾਂ ਨੇ ਦੇਖਣਾ ਵੀ ਜਿਹੜੀ ਤੁਸੀਂ ਕੰਪੋਸਟ ਪਾ ਰਹੇ ਆ ਉਹ ਸਹੀ ਵੀ ਆ ਕਿ ਨਹੀਂ, ਕਿ ਜੰਕ ਜਾਂ ਗੰਦ ਲਿਆ ਕੇ ਤੁਸੀਂ ਸਿੱਟੀ ਜਾਂਦੇ ਆ। ਅੱਛਾ, ਵੀ ਆਪਾਂ ਕੰਪੋਸਟ ਐਨਾਲਿਸਿਸ ਵੀ ਹੋਊਗਾ ਜੀ, ਉਹਦਾ ਉਹਦਾ ਟੈਸਟ ਵੀ ਹੋਣਾ। ਜੀ ਬਿਲਕੁਲ। ਸੋ ਉਹ ਵੀ ਨਾਲ ਲੱਗੂਗਾ ਬਿਫੋਰ ਆਪਾਂ ਉਹਦੀ ਪੇਮੈਂਟ ਰਿਲੀਜ਼ ਕਰੀਏ। ਕਿਹੜੇ ਕੰਟਰੈਕਟ, ਕਿਹੜੀ ਥਾਂ ਤੋਂ ਲੈ ਰਹੇ ਆ ਕੰਪੋਸਟ, ਬੇਸਿਕਲੀ ਉਹਦੀ ਕੰਪੋਸਟ ਦਾ ਟੈਸਟ ਹੋਣਾ? ਹਾਂਜੀ, ਜਿੱਥੋਂ ਵੀ ਤੁਸੀਂ ਕੰਪੋਸਟ ਖਰੀਦਦੇ ਆ, ਉਹਨੂੰ ਆਪਦੇ ਥਰਡ ਪਾਰਟੀ ਵੈਂਡਰ ਤੋਂ ਆਪਦੀ ਕੰਪੋਸਟ ਚੈੱਕ ਕਰਾਉਣੀ ਪੈਣੀ, ਟੈਸਟ ਕਰਾਉਣੀ ਪੈਣੀ ਆ ਕਿ ਉਹਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਉਨੀ ਹੈ ਜਿਹੜੀ ਸਾਡੀ ਮਿਨੀਮਮ ਰਿਕੁਆਇਰਮੈਂਟ ਆ। ਇਹ ਕਦੋਂ ਦਾ ਚੱਲ ਰਿਹਾ ਵਾਲਾ ਪ੍ਰੋਗਰਾਮ? ਰਾਜੀ, ਇਹ ਪ੍ਰੋਗਰਾਮ ਪੁਰਾਣਾ ਚੱਲ ਰਿਹਾ, ਬਟ ਹੁਣ ਥੋੜਾ ਜਿਹਾ ਕਿਉਂਕਿ ਫੰਡਿੰਗ ਥੋੜੀ ਜਿਹੀ ਆਏ ਦੇ ਥਰੂ ਆਈ ਕਰਕੇ ਪ੍ਰੋਗਰਾਮ ਥੋੜਾ ਜਿਹਾ ਆਪਣੇ ਖਾਸ ਕਰਕੇ ਫਰੈਜ਼ਨੋ ਕਾਉਂਟੀ 'ਚ ਆਪਾਂ ਬੋਲਦੇ ਵੀ ਰਹਿੰਦੇ ਆ, ਥੋੜਾ ਜਿਹਾ ਜ਼ਿਆਦਾ ਐਕਟਿਵ ਹੋ ਗਿਆ ਇਸ ਪਾਸੇ। ਕਿੰਨੇ ਫੰਡਿੰਗ ਹੈ ਇਸ ਪ੍ਰੋਗਰਾਮ ਦੇ ਲਈ ਅਵੇਲੇਬਲ ਰਾਈਟ ਨਾਓ ਬਚੀ ਆ? ਇਹ ਹਜੇ ਆਪਾਂ IRA ਜਿਹੜਾ ਇਨਫਲੇਸ਼ਨ ਐਕਟ ਹੈਗਾ, ਇਹਦੇ ਵਿੱਚ ਹਜੇ ਆਪਾਂ ਕੁਝ ਵੀ ਪੱਖ ਵਰਤਿਆ ਨਹੀਂ ਹਜੇ ਤੱਕ। ਅੱਛਾ, ਸਾਰੇ ਪਿਆ ਆ, ਅਨਟੱਚਡ ਆ ਹੈ ਇਹ ਬਿਲਕੁਲ ਐਤਕੀ ਫਸਟ ਟਾਈਮ ਕੰਪੋਸਟ ਇਹਦੇ ਚੋਂ ਟੱਚ ਨਹੀਂ ਹੋਣੀ ਆ। ਪਰ ਤੁਸੀਂ ਕਹਿੰਦੇ ਵੀ ਲਾਗੇ ਨੂੰ ਸਾਲ 1.5 ਸਾਲ ਜਾਣਾ, ਕਿਉਂਕਿ ਰਾਜੀ ਹੁਣ ਜਦੋਂ ਫਰਵਰੀ ਮਾਰਚ ਤੱਕ ਤੁਹਾਡਾ ਕੰਟਰੈਕਟ ਇਸ਼ੂ ਹੋਊਗਾ, ਫਿਰ ਉਦੋਂ ਬਾਅਦ ਚੋਂ ਤੁਸੀਂ ਸੋਚਣਾ ਵੀ ਭਾਈ ਤੁਸੀਂ ਡਿਊਰਿੰਗ ਦ ਸੀਜ਼ਨ ਪਾਉਣੀ ਕਿ ਆਫ ਸੀਜ਼ਨ ਪਾਉਣੀ ਆ। ਫਿਰ ਉਦੋਂ ਬਾਅਦ ਚੋਂ ਤੁਸੀਂ, ਫਿਰ ਇਹ ਵੀ ਉਹਦੇ 'ਚ ਫੈਕਟਰ ਹੈ ਕਿ ਤੁਸੀਂ ਇੱਕ ਵਾਰੀ ਪਾਉਣੀ, 2 ਸਾਲ, 3 ਸਾਲ, 4 ਸਾਲ ਪਾਉਣੀ ਹੈ। ਸੋ ਉਹ ਤੁਸੀਂ ਸਿਲੈਕਟ ਕਰਨਾ। ਫਿਰ ਉਦੋਂ ਬਾਅਦ 'ਚ ਜਦੋਂ ਇੱਕ ਵਾਰੀ ਕੰਟਰੈਕਟ ਆਪਾਂ ਕਹਿੰਦੇ ਆਬਲੀਗੇਟ ਹੋ ਗਿਆ, ਵੀ ਤੁਹਾਡੇ ਪੈਸੇ ਲੌਕ ਇਨ ਹੋ ਜਾਂਦੇ ਜਦੋਂ। ਸੋ ਉਦੋਂ ਬਾਅਦ 'ਚ ਜਿਵੇਂ ਜਿਵੇਂ ਤੁਸੀਂ ਉਹ ਯੂਜ਼ ਕਰੀ ਜਾਓਗੇ, ਆਪਾਂ ਉਵੇਂ ਉਵੇਂ ਉਹਨਾਂ ਦੀ ਪੇਮੈਂਟ ਰਿਲੀਜ਼ ਕਰੀ ਜਾਵਾਂਗੇ। ਜੀ ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਨਵੇਂ ਜਿਹੜੇ ਪ੍ਰੋਗਰਾਮਸ ਆ ਔਨ ਫੀਲਡ, ਚਾਹੇ ਰੈਜ਼ਰਵਾਇਰ ਵਾਲਾ ਹੋਵੇ, ਚਾਹੇ ਡ੍ਰਿਪ ਸਿਸਟਮ ਦਾ, IRA ਦਾ ਆ, ਪਰ ਨਾਲ ਕੌੜਾ ਇਹ ਵੀ ਚੀਜ਼ ਹੈਗੀ ਵੀ ਹਰ ਇੱਕ ਦਾ ਅਪਰੂਵ ਨਹੀਂ ਹੋਣਾ, ਕਿਸੇ ਦਾ ਜਿਹੜਾ ਉਹ ਹੋਣਾ ਆ, ਪਰ ਅਪਲਾਈ ਤੁਸੀਂ ਹਰ ਸਾਲ ਕਰ ਸਕਦੇ ਆ। ਜੀ ਰਾਜੀ, ਇਹ ਪ੍ਰੋਗਰਾਮ ਜਿਹੜੇ ਸਾਡੇ ਆ ਹਮੇਸ਼ਾ ਹੀ ਖੁੱਲੇ ਆ, ਬਟ ਇਹ ਇਨਸੈਂਟਿਵ ਬੇਸਡ ਆ। ਮੈਂ ਦੁਬਾਰਾ ਦੁਹਰਾਉਣਾ ਚਾਹੁੰਦਾ ਵੀ ਕਿਸੇ ਨੂੰ ਗਰੰਟੀਡ ਫੰਡਿੰਗ ਨਹੀਂ ਗੀ ਇਹਦੇ ਵਿੱਚ। ਇਹ ਸਿਰਫ ਤੇ ਸਿਰਫ ਮਹਿਕਮੇ ਦਾ ਮਕਸਦ ਆ ਵੀ ਕੁਦਰਤੀ ਸਰੋਤਾਂ ਨੂੰ ਬਚਾਉਣਾ। ਉਹਦੇ ਲਈ ਅਸੀਂ ਤੁਹਾਡੇ ਨਾਲ ਪਾਰਟਨਰ ਹੋ ਕੇ ਕੰਮ ਕਰਨਾ ਚਾਹੁੰਦੇ ਹਾਂ, ਬਟ ਨਾਟ ਫॉर ਸੌਰੀ ਟੂ ਸੇ ਬਿਜ਼ਨਸ ਡਿਵੈਲਪਮੈਂਟ ਲਈ ਨਹੀਂ ਇਹ ਪ੍ਰੋਗਰਾਮ ਹੈਗੇ ਵੀ ਤੁਹਾਡਾ ਖੇਤ ਨਹੀਂ ਅਸੀਂ ਡਿਵੈਲਪ ਕਰਾਉਣਾ ਇਸ ਹਿਸਾਬ ਦੇ ਨਾਲ, ਵੀ ਤੁਸੀਂ ਸਾਡੇ ਸਹਾਰੇ ਦੇ ਉੱਤੇ ਵੀ ਆਪਣਾ ਖੇਤ ਵਾਲਾ ਕੰਮ ਸ਼ੁਰੂ ਕਰੋ। ਉਹ ਤੁਹਾਡਾ ਆਪਣੀ ਜਿਹੜੀ ਉਹ ਚੀਜ਼ ਹੋਣੀ ਚਾਹੀਦੀ ਜੀ ਬਿਲਕੁਲ। ਇਹ ਹਾਲਾਂਕਿ ਜਿਹੜੇ ਆਪਣੇ ਡਿਫਰੈਂਟ ਮਹਿਕਮੇ ਦਾ, ਸਵੀਪ ਹੋ ਗਿਆ ਜਿਹੜਾ ਕੈਲੀਫੋਰਨੀਆ ਦਾ ਜਾਂ 에ਅਰ ਬੋਰਡ ਦਾ, ਇਹਨਾਂ ਦੇ ਵੀ ਸਿਮਿਲਰ ਹੀ ਆ ਜੀ। ਸਾਰੇ ਜਿਹੜੇ ਇਹਨਾਂ ਦੇ ਮਿਸ਼ਨ ਇਹਨਾਂ ਦਾ ਵੀ ਸੇਮ ਆ, ਬਟ ਸਾਰਾ ਕੁਝ ਗਰੰਟਿਡ ਨਹੀਂ ਕਿ ਇਹਨਾਂ ਦਾ। ਐਜ਼ ਕਈਆਂ ਦੀ ਫਸਟ ਕਮ ਫਸਟ ਸਰਵ ਆ, ਫੰਡਿੰਗ ਮੁੱਕ ਜਾਂਦੀ, ਕਈਆਂ ਦੀ ਸਾਡੇ ਵਾਂਗੂ ਪੁਆਇੰਟ ਬੇਸ ਤੇ ਹੈਗੀ, ਵੀ ਜਿਨ੍ਹਾਂ ਦਾ ਬਿਗੇਸਟ ਬੈਂਕ ਫॉर ਬਕ ਏਜੰਸੀ ਨੂੰ ਲੱਗਦਾ ਵੀ ਜ਼ਿਆਦਾ ਕੰਜ਼ਰਵੇਸ਼ਨ ਹੋਊਗੀ ਪੈਸੇ ਲਾ ਕੇ, ਸੋ ਉਹਨਾਂ ਨੂੰ ਜ਼ਰੂਰ ਪਹਿਲ ਦਿੰਦੇ ਹੈਗੇ। ਜੀ ਬਿਲਕੁਲ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਚੀਜ਼ ਸ਼ੇਅਰ ਕਰਨੀ ਚਾਹੁੰਦੇ ਆ, ਕਿਉਂਕਿ ਸਮਾਂ ਆਪਣੇ ਕੋਲ 5 ਮਿੰਟ ਜਿਹੜੇ ਉਹ ਰਹਿ ਗਏ ਆ, ਕਿ ਕਿਹੜੇ ਕੋਈ ਹੋਰ
ਪ੍ਰੋਗਰਾਮ ਦੇ ਬਾਰੇ ਸ਼ੇਅਰ ਕਰਨਾ ਹੈ ਜਾਂ ਕੁਝ ਦੱਸਣਾ ਹੋਵੇ? ਜੀ ਰਾਜ ਜੀ, ਆਪਾਂ ਪ੍ਰੋਗਰਾਮ ਪਹਿਲਾਂ ਗੱਲ ਕੀਤੀ ਸੀਗੀ ERP ਜਿਹੜਾ ਫਾਰਮ ਹਾਂ, ਸਰਵਿਸ ਕੁਝ ਏਜੰਸੀ ਦਾ, ਵੀਕ ਪਹਿਲਾਂ ਆਪਾਂ ਜਿਹੜੀ ਗੱਲ ਕੀਤੀ ਸੀ ਐਮਰਜੈਂਸੀ ਰਿਲੀਫ ਪ੍ਰੋਗਰਾਮ ਜਿਹੜਾ ਸੀ। ਜਿਹੜਾ ਉਹ ਪ੍ਰੋਗਰਾਮ ਅੱਜ ਵੀ ਖੁੱਲਾ ਜੀ, ਤੇ ਉਹਦੇ ਵਾਸਤੇ ਤੁਹਾਡੇ 18 ਜਾਂ ਸਨ 2019 ਦਾ ਉਹਨਾਂ ਨੇ ਗ੍ਰੋਸ ਦੇਖਣੀ ਆ, ਤੇ ਫਿਰ ਉਸ ਤੋਂ ਬਾਅਦ ਚ 22 ਜਾਂ 23 ਦੀ ਗ੍ਰੋਸ ਵੇਖਣੀ ਆ। ਜਿੰਨਾ ਘਾਟਾ ਉਹਦੇ ਵਿੱਚ ਦੋਵਾਂ ਚੋਂ ਹੈਗਾ ਉਹ ਫਾਰਮ ਸਰਵਿਸ ਏਜੰਸੀ ਕੰਪਨਸੇਟ ਕਰੂਗੀ। ਮੈਨੂੰ ਇਹ ਨਹੀਂ ਪਤਾ ਕਿੰਨੇ % ਕਰਨਗੇ ਜਾਂ ਕੀ ਉਹਨਾਂ ਦਾ ਪ੍ਰੋਟੋਕੋਲ ਹੋਣੇ ਆ। ਇਹ ਸਾਡਾ ਸਿਸਟਰ ਏਜੰਸੀ ਆ। ਤੁਸੀਂ ਜਿਹੜੀ ਵੀ ਕਾਉਂਟੀ ਦੇ ਵਿੱਚ ਫਾਰਮਿੰਗ ਕਰਦੇ ਆ, ਤੁਸੀਂ ਉਸ ਕਾਉਂਟੀ ਦੇ ਆਪਦੇ ਫਾਰਮ ਸਰਵਿਸ ਏਜੰਸੀ ਦੇ ਆਫਿਸ ਨਾਲ ਅਪਾਇੰਟਮੈਂਟ ਲਓ ਤੇ ਉਹਨਾਂ ਨੂੰ ਪੁੱਛੋ ERP ਐਮਰਜੈਂਸੀ ਰਿਲੀਫ ਪ੍ਰੋਗਰਾਮ ਦੀ ਐਪਲੀਕੇਸ਼ਨ ਲਾਓ ਜੀ। ਠੀਕ ਹੈ। ਉਸ ਤੋਂ ਬਾਅਦ ਦੇ ਵਿੱਚ ਫਿਰ ਲਾਸਟ ਟਾਈਮ ਵੀ ਤੁਸੀਂ ਜਦੋਂ ਦੱਸ ਰਹੇ ਸੀ, ਤੁਸੀਂ ਦੱਸ ਰਹੇ ਸੀ ਵੀ ਕਾਫੀ ਕਾਲਸ ਆਈਆਂ। ਕਿਹੜੇ ਕਾਉਂਟੀ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਵੀ ਇਸ ਟਾਈਮ ਲੋਕ ਸਭ ਤੋਂ ਜ਼ਿਆਦਾ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਦੇ ਆ ਰਾਈਟ ਨਾਓ? ਇਹ ਵੀ ਕਾਉਂਟੀ ਬੇਸਡ ਫੰਡਿੰਗ ਆ ਜਾਂ ਇਹ ਓਵਰਆਲ? ਇਹ ਵੀ ਨੈਸ਼ਨਲ ਫੰਡਿੰਗ ਆ ਜੀ। ਪ੍ਰੋਗਰਾਮ ਸਾਰੀਆਂ ਕਾਉਂਟੀਆਂ 'ਚ ਹੀ ਖੁੱਲਾ, ਬਟ ਉਹਨਾਂ ਨੇ ਅਗੇਨ ਕਾਫੀ ਫੈਕਟਰ ਦੇਖਣੇ ਆ ਵੀ ਕਿੱਥੇ ਨੁਕਸਾਨ ਜ਼ਿਆਦਾ ਹੋਇਆ ਜਾਂ ਸੋ ਉਸ ਬੇਸ ਤੇ ਫੰਡਿੰਗ ਐਲੋਕੇਟ ਹੋਣੀ ਹੈਗੀ ਤੇ ਫਿਰ ਜਾ ਕੇ ਡਿਸਟ੍ਰੀਬਿਊਟ ਹੋਣੀ ਆ। ਤੇ ਇਹਦੇ ਐਪਲੀਕੇਸ਼ਨ ਆਨਲਾਈਨ ਭਰਨੀ ਆ ਜਾਂ ਜਿੰਨੇ ਵੀ ਪ੍ਰੋਗਰਾਮਸ ਤੁਸੀਂ ਦੱਸੇ ਆ ਇਹ ਆਨਲਾਈਨ ਇਹਦੀਆਂ ਐਪਲੀਕੇਸ਼ਨਸ ਹੁੰਦੀਆਂ ਜਾਂ ਇਨ ਆਫਿਸ ਜਾ ਕੇ ਇਨ ਪਰਸਨ ਕਰਨੀਆਂ ਪੈਂਦੀਆਂ? ਜਿਹੜੀਆਂ NRCS ਦੀਆਂ ਐਪਲੀਕੇਸ਼ਨਸ ਅਵੇਲੇਬਲ ਆਨਲਾਈਨ ਹੈਗੀਆਂ, ਬਟ ਬੈਟਰ ਇਨ ਪਰਸਨ ਆ। ਤੇ ਭਰਨ ਤੋਂ ਪਹਿਲਾਂ ਹੋ ਜਾਂਦੀ ਉੱਥੇ ਫੀਲਡ ਇਵੈਲੂਏਟ ਕਰਕੇ ਜੋ ਚੀਜ਼ ਜ਼ਰੂਰਤ ਆਪਾਂ ਉਹੀ ਭਰੀਏ। ਪਲੱਸ FSA ਦੀ ਜਿਹੜਾ ਆਪਾਂ ERP ਇਹਦੀ ਐਪਲੀਕੇਸ਼ਨ ਵੀ ਆਨਲਾਈਨ ਪਈ ਆ ਜੀ। ਤੁਸੀਂ ਇੱਕ ਵਾਰੀ ਡਾਊਨਲੋਡ ਕਰਕੇ ਨੈਟ ਤੋਂ ਦੇਖ ਜ਼ਰੂਰ ਸਕਦੇ ਆ, ਬਟ ਮੈਂ ਇਹ ਐਡਵਾਈਸ ਕਰੂੰਗਾ ਸਰੋਤਿਆਂ ਨੂੰ ਅਪਾਇੰਟਮੈਂਟ ਲੈ ਕੇ ਉਹਨਾਂ ਦੇ ਨਾਲ ਬੈਠ ਕੇ ਸਬਮਿਟ ਕਰੋ। ਤੇ ਉਹਦੇ ਲਈ ਕੀ ਜਿੱਦਾਂ ਤੁਸੀਂ 18-19 ਦਾ ਜਿਹੜਾ ਗ੍ਰੋਸ ਆ ਉਹ ਦੱਸਿਆ, ਉਸ ਤੋਂ ਇਲਾਵਾ ਵੀ ਹੋਰ ਚੀਜ਼ਾਂ ਜਿਹੜੀਆਂ ਕੁਝ ਚਾਹੀਦੀਆਂ ਹੁੰਦੀਆਂ? ਰਾਜੀ, ਕਿਉਂਕਿ ਆਪਣੇ ਮੈਂ ਮਹਿਕਮਾ ਡਿਫਰੈਂਟ ਕਰਕੇ ਮੈਨੂੰ ਜ਼ਿਆਦਾ ਗਿਆਨ ਇਸ ਪ੍ਰੋਗਰਾਮ ਦਾ ਹੈ ਨਹੀਂਗਾ, ਬਟ ਇੰਨਾ ਮੈਨੂੰ ਜ਼ਰੂਰ ਪਤਾ ਵੀ ਜੇ ਤੁਹਾਡੇ ਕੋਲ 18, 19, 22 ਤੇ 23 ਦਾ ਗ੍ਰੋਸ ਦੇਖਣਾ, ਪਲੱਸ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਜੇ ਤੁਹਾਡਾ ਇਸ ਦਰਮਿਆਨ ਇੰਸ਼ੋਰੈਂਸ ਦਾ ਕੋਈ ਕਲੇਮ ਸੀ ਉਹ ਦੇਖਣਾ। ਸੋ ਮੈਂ ਸਰੋਤਿਆਂ ਨੂੰ ਇਹੀ ਸਲਾਹ ਦੇਵਾਂਗਾ ਵੀ ਪਹਿਲਾਂ ਤੁਸੀਂ ਆਪਦੇ ਮਹਿਕਮੇ ਨੂੰ ਫੋਨ ਕਰਕੇ ਉਹਨਾਂ ਨੂੰ ਸਲਾਹ ਲਓ ਵੀ ਕਿਹੜੇ ਪ੍ਰੋਗਰਾਮ ਤੁਸੀਂ ਕੁਆਲੀਫਾਈ ਕਰ ਸਕਦੇ ਆ। ਠੀਕ ਹੈ। ਤੇ ਇਸ ਤੋਂ ਇਲਾਵਾ ਰਾਜੀ ਫਾਰਮ ਸਰਵਿਸ ਏਜੰਸੀ ਦਾ ਮੈਂ ਦੱਸਦਾ, ਜੇ ਤੁਸੀਂ ਨਵਾਂ ਖੇਤ ਖਰੀਦਣਾ ਚਾਹੁੰਦੇ ਆ ਤੇ ਲੋਨ ਲੈਣਾ, ਡ੍ਰਿਪ ਸਿਸਟਮ ਲਾਉਣੀ ਕੋਲੇ ਹੈ ਨਹੀਂ, ਜੇ ਸਾਡੇ ਵੱਲੋਂ ਫੰਡਿੰਗ ਵੀ ਨਹੀਂ, ਮਾਈਕਰੋ ਲੋਨ ਲੈਣਾ। ਸੋ ਇਦਾਂ ਦੇ ਫਸਟ ਟਾਈਮ ਫਾਰਮਰ ਨੂੰ ਜਿਹੜੇ ਕੈਸ਼ ਫਲੋ ਦੀ ਸ਼ਾਰਟੇਜ ਆ, ਲੋਨਸ ਵਾਲੀਆਂ ਆਪਸ਼ਨਸ ਬਹੁਤ ਸੋਹਣੀਆਂ ਤੇ ਸੋਹਣੇ ਵਿਆਜ ਤੇ ਤੁਹਾਨੂੰ ਫਾਰਮ ਸਰਵਿਸ ਏਜੰਸੀ ਤੋਂ ਤੁਸੀਂ ਜ਼ਰੂਰ ਲੈ ਸਕਦੇ ਆ ਜੀ। ਤੇ ਉਹ ਵੀ ਗਾਰੰਟੀ ਨਹੀਂ, ਉਹ ਵੀ ਐਪਲੀਕੇਸ਼ਨ ਤੇ ਡਿਪੈਂਡ ਕਰਦਾ ਵੀ ਜੀ। ਹੁਣ ਜਦੋਂ ਉਹਨਾਂ ਨੇ ਬਿਗਨਿੰਗ ਫਾਰਮਰ ਜਾਂ ਕੁਝ ਵੀ ਕਰਨਾ, ਉਹਨਾਂ ਨੇ ਦੇਖਣਾ ਵੀ ਭਾਈ ਇਹ ਵੈਟ ਕਰਨਾ ਵੀ ਕੈਂਡੀਡੇਟ ਕੀ ਇਹਦੇ ਕੋਲ ਪ੍ਰਾਇਰ ਕੋਈ ਐਕਸਪੀਰੀਅੰਸ ਹੈਗਾ, ਕਿ ਇਹ ਕਾਮਯਾਬ ਹੋ ਪਾਊਗਾ ਨਹੀਂ। ਕਾਫੀ ਫੈਕਟਰ ਆਉਂਦੇ ਆ ਜੀ, ਗਾਰੰਟੀਡ ਕੋਈ ਨਹੀਂ। ਟਾਈਮਲਾਈਨ ਕਾਫੀ ਲੰਬੀ ਚੱਲੂਗੀ ਲੋਨ ਪ੍ਰੋਸੈਸ ਦੀ, ਬਟ ਔਨ ਦਾ ਪੋਜ਼ਿਟਿਵ ਸਾਈਡ ਵਿਆਜ ਦਾ ਪ੍ਰਾਈਵੇਟ ਸੈਕਟਰ ਨਾਲੋਂ ਬਹੁਤ ਜ਼ਿਆਦਾ ਫਰਕ ਜਿਹੜਾ ਹੋਏਗਾ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਅੱਜ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਤੇ ਹੋਰ ਨਵੇਂ ਕੋਈ ਪ੍ਰੋਗਰਾਮ ਜਾਂ ਹੋਰ ਕੀ ਕਰ ਸਕਦੇ ਆ, ਕੋਈ ਟੈਕਨੀਕਲ ਨੌਲੇਜ, ਉਸ ਨੂੰ ਲੈ ਕੇ ਵੀ ਜਿਹੜਾ ਆਪਾਂ ਸਵਾਲ ਜਵਾਬ ਲੈ ਕੇ ਹਾਜ਼ਰ ਹੋਵਾਂਗੇ। ਦਯਾਦੀਪਕ ਸਿੰਘ ਜੀ NRCS ਦੇ ਵੱਲੋਂ ਤੁਸੀਂ ਅੱਜ ਆਏ, ਉਸ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।